उस MP का मुंडा गृह राज मंत्री का इस वेले कहते आ भी नेपाल टप गया। हुण ये गल सच्ची आ जां झूठी आ जां किन्नी अफवाह आ, पर यह भारत के चैनलों के उत्ते ये गल सवेर तो अज चल रही है। अमृतसर दे विच मेरा घर कचहरियां दे बिल्कुल कोल आ। इत्थे एक बारी सियालां दे विच इन्नी बेदर्दी नाल पुलिस ने लोगों का कटापा शाम नूं कीता। अगले दिन सरदार सुखबीर सिंह जी बादल डिप्टी मुख मंत्री साहब का बयान सीगा भी जदों ये पंगे लैणगे, डांगा खाण वाले, छत्तर खाण वाले काम करनगे तां फिर यही कुछ होऊगा। भाई बलवंत सिंह राजोआणे की फांसी मौके भाई जसपाल सिंह चौर सिद्धवां नूं शहीद किया। लुधियाणे दे विच इन्हां ने आशूतोष बिहारी भईए दीआं वोटां जिहड़ियां सी ओह पक्कीआं करन दे लई ਉਹਦਾ प्रोग्राम कराउणा जरूरी समझिया ते सिखां दे उत्ते गोली चला के उत्थे भाई दर्शन सिंह लहारा जिहड़ा ਉਹ शहीद करता। ਤੇ ਜਿਹੜੇ ਕੰਮ नहीं करने ਉਹਦੇ ਵਿੱਚ ਆ ਸਾਰਾ ਕੁਝ ਹੀ ਆ ਜਿਹੜਾ ਮੰਦਰਾਂ 'ਚ ਜਾ ਕੇ ਕਰਨਾ ਪੈਂਦਾ ਕਰਮਕਾਂਡ ਜਿਹੜੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖੀਮਪੁਰ ਖੀਰੀ ਕਾਂਡ ਆ ਜਿਹੜਾ ਉਹਦੇ ਉੱਤੇ है तो सारिया पार्टियां ही सरगर्मी नाल सियासत कर रही, पर आपां अज गल बादल दल ते भाजपा दी करांगे। बादल दल वाले भी हुण इस मसले उत्ते सिखां विच इन्ना क मूँह दिखाउण जोगे होण लई सरगर्म होए ने ते इन्हां ने आपदे वल्लों वफद भी भेजिया ते क्योंकि उधर कांग्रेस का जिहड़ा वफद आ वो रात नेरे तक तो उन्होंने जाण नहीं सी दिता। फिर नवजोत सिद्धू आ जिहड़ा उहनूं ते कुछ लीडरां नूं जाण दा उत्थे मौका देता सीगा भी तुसीं अगे जा सकदे हो। ते लखीमपुर खीरी पहुंच के नवजोत सिद्धू ने जिहड़ा पत्रकार मरिया ना उहदे घरे भुख हड़ताल शुरू कर दित्ती है। ते इधर जिहड़ा उत्तर प्रदेश का मुख मंत्री है योगी आदित्यनाथ ਉਹਨੂੰ ਵੀ ਇੱਕ ਭਕਾਈ ਜਾਂ ਝੂਠ ਜਾਂ ਡਰਾਮਾ ਜੋ ਅੱਖਰ ਮਰਜ਼ੀ ਕਹਿ ਲਓ ਇਹ ਉਹਨਾਂ ਨੇ ਬੋਲਿਆ ਵਾ ਵੀ ਇੱਕ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ। ਤੇ ਇਹ ਚਰਚਾ ਇਸ ਵੇਲੇ ਸਾਰੇ ਪਾਸੇ ਪੂਰੇ ਜ਼ੋਰਾਂ ਤੇ ਆ ਵੀ ਜਿਹੜਾ ਉਸ MP ਦਾ ਮੁੰਡਾ ਗ੍ਰਹਿ ਰਾਜ ਮੰਤਰੀ ਦਾ ਉਹ ਇਸ ਵੇਲੇ ਕਹਿੰਦੇ ਆ ਵੀ ਉਹ ਨੇਪਾਲ ਟੱਪ ਗਿਆ। ਹੁਣ ਇਹ ਗੱਲ ਸੱਚੀ ਆ ਜਾਂ ਝੂਠੀ ਆ ਜਾਂ ਕਿੰਨੀ ਅਫਵਾਹ ਆ, ਪਰ ਇਹ ਭਾਰਤ ਦੇ ਚੈਨਲਾਂ ਦੇ ਉੱਤੇ ਇਹ ਗੱਲ ਸਵੇਰ ਤੋਂ ਅੱਜ ਚੱਲ ਰਹੀ ਆ। ਬਹੁਤੀ ਵਾਰ ਇਹੋ ਜਿਹੀਆਂ ਗੱਲਾਂ ਅਫਵਾਹਾਂ ਹੁੰਦੀਆਂ ਨੇਗੀਆਂ, ਇੱਥੇ ਕਿਤੇ ਉਹ ਲੁਕੋ ਕੇ ਰੱਖਿਆ ਹੋਣਾ ਤੇ ਇਸ ਕਰਕੇ ਉਹਨਾਂ ਨੇ ਇਹ ਗੱਲ ਪੂਰੀ ਅੱਜ ਉਡਾਈ ਆ ਕਿ ਜੀ ਜਿਹੜਾ ਕਾਤਲ ਆ ਉਹ ਤਾਂ ਯੂਪੀ ਪਹੁੰਚ ਗਿਆ। ਤੇ ਅਕਾਲੀ ਦਲ ਦਾ ਜਿਹੜਾ ਵਫਦ ਲਖੀਮਪੁਰ ਖੀਰੀ ਪਹੁੰਚਿਆ ਉਹਦੇ ਵਿੱਚ ਬੀਬੀ ਜਗੀਰ ਕੌਰ ਦੇ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਵੀ ਹੈ ਤੇ ਚੰਦੂ ਮਾਜਰਾ ਸਾਹਿਬ ਵੀ ਦਿਖਦੇ ਆ, ਹੋਰ ਵੀ ਜਿਹੜੇ ਗਏ ਆ। ਤੇ ਬੜਾ ਅਜੀਬ ਜਿਹਾ ਲੱਗਦਾ ਕਿ ਮਾਰੇ ਗਏ ਲਵਪ੍ਰੀਤ ਸਿੰਘ ਦੀ ਭੈਣ ਨੂੰ ਕਲਾਵੇ ਚ ਲਈ ਖੜੀ ਆ ਬੀਬਾ ਹਰਸਿਮਰਤ ਕੌਰ ਤੇ ਨਾਲ ਬੀਬੀ ਜਗੀਰ ਕੌਰ ਦਾ ਚਿਹਰਾ ਵੀ ਦਿਖ ਰਿਹਾ। ਇਹ ਜਿਹੜੀ ਸਾਰੀ ਗੱਲ ਚੱਲ ਰਹੀ ਆ ਇਹਦੇ ਵਿੱਚ ਬੜਾ ਚੇਤੇ ਆਉਂਦਾ ਵੀ ਜਦੋਂ ਤੁਹਾਡਾ ਰਾਜ ਸੀ ਇੱਥੇ ਕਿਸਾਨਾਂ ਦੇ ਅਸੀਂ ਨਿੱਤ ਕੁੱਟ ਕਟਾਪਾ ਹੁੰਦਾ ਦੇਖਿਆ। ਅੰਮ੍ਰਿਤਸਰ ਦੇ ਵਿੱਚ ਮੇਰਾ ਘਰ ਕਚਹਿਰੀਆਂ ਦੇ ਬਿਲਕੁਲ ਕੋਲ ਆ। ਇੱਥੇ ਇੱਕ ਵਾਰੀ ਸਿਆਲਾਂ ਦੇ ਵਿੱਚ ਇੰਨੀ ਬੇਦਰਦੀ ਨਾਲ ਪੁਲਿਸ ਨੇ ਲੋਕਾਂ ਦਾ ਕਟਾਪਾ ਸ਼ਾਮ ਨੂੰ ਕੀਤਾ। ਅਗਲੇ ਦਿਨ सरदार सुखबीर सिंह जी बादल डिप्टी मुख मंत्री साहब का बयान सीगा भी जदों ये पंगे लैणगे, डांगा खाण वाले, छत्तर खाण वाले काम करनगे तां फिर यही कुछ होऊगा। ये इन्हां दी मानसिकता सीगी जिहदे विच इन्हां ने बरगाड़ी कांड भी कीता, बाइबल कलां गोली चलाई, कोटकपूरे जिहड़ा कुछ होया अपने सामने है। इहदे विचों ही इन्हां ने भाई बलवंत सिंह राजोआणे की फांसी मौके भाई जसपाल सिंह चौर सिद्धवां नूं शहीद किया। लुधियाणे दे विच इन्हां ने आशूतोष बिहारी भईए दीआं वोटां जिहड़ियां सी ओह पक्कीआं करन दे लई
ਉਹਦਾ ਪ੍ਰੋਗਰਾਮ ਕਰਾਉਣਾ ਜ਼ਰੂਰੀ ਸਮਝਿਆ ਤੇ ਸਿੱਖਾਂ ਦੇ ਉੱਤੇ ਗੋਲੀ ਚਲਾ ਕੇ ਉੱਥੇ ਭਾਈ ਦਰਸ਼ਨ ਸਿੰਘ ਲਹਾਰਾ ਜਿਹੜਾ ਉਹ ਸ਼ਹੀਦ ਕਰਤਾ। ਆਪਦੇ 10 ਸਾਲ ਦੇ ਰਾਜ ਵਿੱਚ ਬਾਦਲ ਦਲ ਨੇ ਕੋਈ ਕਸਰ ਨਹੀਂ ਛੱਡੀ। ਅੱਜ ਉੱਥੇ ਲਖੀਮਪੁਰ ਖੀਰੀ ਜਾ ਕੇ ਜਦੋਂ ਫੋਟੋਗ੍ਰਾਫੀ ਜਿਹੜਾ ਫੋਟੋ ਸੈਸ਼ਨ ਕਰਾਇਆ, ਲੋਕਾਂ ਨੂੰ ਸਭ ਪਤਾ ਵੀ ਕਿੱਥੇ ਕਿ ਖੜੇ ਹੋ ਤੁਸੀਂ, ਤੇ ਲੋਕਾਂ ਨੂੰ ਇਹ ਵੀ ਪਤਾ ਵੀ ਅਸਲ ਵਿੱਚ ਬਾਦਲ ਦਲ ਤੇ ਭਾਜਪਾ ਦੀ ਜਿਹੜੀ ਸਾਂਝ ਆ ਉਹ ਟੁੱਟੀ ਨਹੀਂ, ਉਹ ਇੱਕ ਡਰਾਮਾ ਆ। ਕਿਉਂਕਿ ਆ ਜਿਹੜਾ ਕਿਸਾਨ ਸੰਘਰਸ਼ ਦਾ ਪੀਰੀਅਡ ਆ, ਇਹਦੇ ਵਿੱਚ ਲੋੜ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਵਕਤ ਜਿਹੜਾ ਹੈ ਉਹ ਲੰਘਾ ਲਿਆ ਜਾਵੇ। ਸੋ ਜਦੋਂ ਵਕਤ ਲੰਘ ਜਾਏਗਾ ਉਦੋਂ ਇਹ ਫਿਰ ਜੱਫੀਆਂ ਪੈ ਜਾਣਗੀਆਂ। ਇਹਦੇ ਵਿੱਚ ਇੱਕ ਗੱਲ ਅੱਜ ਕਰਨੀ ਬਣਦੀ ਆ ਕਿ ਅਮਰਜੀਤ ਸਿੰਘ ਚਾਵਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਆ, ਬੀਬੀ ਜਗੀਰ ਕੌਰ ਵਾਲੀ ਐਗਜ਼ੈਕਟਿਵ ਦੇ ਵਿੱਚ ਵੀ ਆ, ਤੇ ਅਮਰਜੀਤ ਸਿੰਘ ਚਾਵਲੇ ਦਾ ਭਤੀਜਾ ਹੈਗਾ ਇੱਕ ਹਰਮਨਪ੍ਰੀਤ, ਉਹ ਪਹਿਲਾਂ ਬਾਦਲ ਦਲ ਦਾ ਯੂਥ ਵਿੰਗ ਦੇ ਵਿੱਚ ਵੀ ਰਿਹਾ, ਹੋਰ ਵੀ ਕਈ ਜਥੇਬੰਦੀਆਂ 'ਚ ਟਪੂਸੀਆਂ ਮਾਰਦਾ ਅੱਜ ਉਹਦੀ ਖਬਰ ਆਈ ਆ ਕਿ ਉਹਨੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਉਹਦੇ ਵਿੱਚ ਸ਼ਾਮਲ ਹੋ ਗਿਆ। ਤੇ ਇਹ ਜਿਹੜਾ ਹਰਮਨਪ੍ਰੀਤ ਸਿੰਘ ਚਾਵਲਾ, ਉਹਨੂੰ ਭਲਾ ਨੌਜਵਾਨ ਮੁੰਡਾ, ਆਮ ਤੌਰ ਤੇ ਸਿੱਖਾਂ ਦੇ ਨੌਜਵਾਨ ਵਰਗ ਦੇ ਵਿੱਚ ਆਪਦੇ ਧਰਮ ਪ੍ਰਤੀ, ਧਰਮ ਦੇ ਅਸੂਲਾਂ ਪ੍ਰਤੀ ਆਦਰਸ਼ਵਾਦ ਨੌਜਵਾਨੀ ਤੇ ਭਾਰੂ ਹੁੰਦਾ। ਵੱਡੀ ਉਮਰ ਦੇ ਕਈ ਬੰਦੇ ਤਾਂ ਸਿਆਸੀ ਖੇਤਰ ਵਿੱਚ ਜਿਹੜੇ ਵਿਚਰਦੇ ਆ ਉਹ ਕਲਾਬਾਜ਼ੀਆਂ ਮਾਰਦੇ ਦੇਖਦੇ ਆ ਆਪਾਂ, ਪਰ ਇਹ ਜਿਹੜਾ ਹਰਮਨਪ੍ਰੀਤ ਚਾਵਲਾ, ਇਹਨੂੰ ਕਿਉਂ ਨਹੀਂ ਲੱਗਿਆ ਹੈਗਾ ਕਿ ਮੇਰਾ ਸਿੱਖ ਧਰਮ ਆ, ਤੇ ਇਹ ਜਿਹੜੇ ਬੀਜੇਪੀ ਵਾਲੇ ਨੇ ਇਹਨਾਂ ਦੇ ਤਾਂ ਸਿੱਖੀ ਅਤੇ ਸਿੱਖਾਂ ਪ੍ਰਤੀ ਜਿਹੜੇ ਵਿਚਾਰ ਨੇ ਉਹ ਬੜੇ ਨਕਾਰਾਤਮਕ ਨੇ, ਤੇ ਆਰਐਸਐਸ ਨੇ ਜੋ ਕੁਝ ਸਿੱਖ ਧਰਮ ਬਾਰੇ ਕੀਤਾ ਕਤਰਿਆ ਹੋਇਆ ਉਹਦੇ ਮੁਤਲਕ, ਜਾਂ ਜਿਵੇਂ ਹੁਣ ਕਿਸਾਨ ਸੰਘਰਸ਼ ਦੀ ਗੱਲ ਚੱਲ ਰਹੀ ਆ, ਮਤਲਬ ਜਦੋਂ ਕਿਸੇ ਬੰਦੇ ਨੇ ਸੋਚਣਾ ਹੋਵੇ, ਸੋਚ ਕੇ ਫੈਸਲਾ ਕਰਨਾ ਹੋਵੇ, ਉਹਦੇ ਕੋਲ ਹਜ਼ਾਰਾਂ ਹੀ ਇਹੋ ਜਿਹੇ ਕਾਰਨ ਹੋਣਗੇ ਕਿ ਮੈਂ ਬੀਜੇਪੀ ਤੋਂ ਧਾਰਾ ਲੈਣੀ ਹੈ। ਪਰ ਉਹਨੂੰ ਇਹ ਗੱਲਾਂ ਕਿਉਂ ਨਹੀਂ ਦੁਖੀ ਕੀਤੀਆਂ? ਕਿਉਂਕਿ ਪਿੱਛੇ ਜੇ ਇਸ ਅਮਰਜੀਤ ਸਿੰਘ ਚਾਵਲਾ ਦੀ ਇੱਕ ਵੀਡੀਓ, ਇੱਕ ਫੋਟੋ ਜਿਹੜੀ ਆ ਬੜੀ ਸੋਸ਼ਲ ਮੀਡੀਆ ਤੇ ਘੁੰਮੀ, ਜਿਹਦੇ ਵਿੱਚ ਉਹ ਜਗਰਾਤੇ ਦੇ ਵਿੱਚ ਲਾਲ ਚੁੰਨੀ ਲੈ ਕੇ ਹਾਜ਼ਰੀ ਭਰਦੇ ਹੋਇਆ ਸੀਗਾ। ਹੁਣ ਜਦੋਂ ਕੋਈ ਬੰਦਾ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੋਦ ਦਾ ਨਿੱਘ ਮੰਨਣ ਦਾ ਦਾਅਵਾ ਕਰਦਾ ਰਿਹਾ ਹੋਵੇ, ਉਹ ਇਸ ਤਰ੍ਹਾਂ ਦਾ ਕੰਮ ਕਰੇ ਤਾਂ ਚਰਚਾ ਤਾਂ ਹੋਣੀ ਹੀ ਸੀ। ਪਰ ਉਦੋਂ ਅਮਰਜੀਤ ਸਿੰਘ ਚਾਵਲਾ ਨੇ ਇਹਨੂੰ ਜਾਇਜ਼ ਦਰਸਾਇਆ ਵੀ ਇਹ ਤਾਂ ਜੀ ਦੇਖੋ ਅਸੀਂ ਸਿਆਸੀ ਬੰਦੇ ਆ, ਅਸੀਂ ਵੋਟਾਂ ਲੈਣੀਆਂ, ਅਸੀਂ ਉਹਨਾਂ ਦੇ ਪ੍ਰੋਗਰਾਮਾਂ 'ਚ ਜਾਵਾਂਗੇ, ਉਹ ਸਾਡੇ ਪ੍ਰੋਗਰਾਮਾਂ ਤੇ ਆ ਜਾਂਦੇ ਆ, ਹਿੰਦੂ ਵੀ ਤਾਂ ਗੁਰਦੁਆਰਿਆਂ 'ਚ ਆਈ ਜਾਂਦੇ ਆ। ਔਰ ਇਹ ਜਿਹੜੀ ਗੱਲ ਹੈ, ਸਾਡੇ ਸਰੋਤਿਆਂ ਵਿੱਚੋਂ ਵੀ ਬਹੁਤ ਸਾਰੇ ਬੰਦੇ ਹੋਣਗੇ ਜਿਨ੍ਹਾਂ ਦੇ ਅੰਦਰ ਇਹ ਗੱਲ ਵਸੀ ਹੋਊਗੀ, ਕਿਉਂਕਿ ਚਿੰਤਨ ਕਰਦੇ ਨਹੀਂ ਤੇ ਉਹੀ ਹਵਾ 'ਚ ਤਲਵਾਰਾਂ ਜਿਹੀਆਂ ਮਾਰਨ ਵਾਲਾ ਆਪਣਾ ਕੰਮ ਆ। ਆਪਣੇ ਘਰਾਂ ਪਰਿਵਾਰਾਂ 'ਚ ਜਿਹੜੇ ਪੁਰਾਣੇ ਬਜ਼ੁਰਗ ਨੇ, ਕਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਉਹ ਮੰਦਿਰਾਂ ਦੇ ਵਿੱਚ ਜਾ ਕੇ ਤਿਲਕ ਲਵਾ ਕੇ, ਜਗਰਾਤਿਆਂ ਦੇ ਵਿੱਚ ਲਾਲ ਚੁੰਨੀਆਂ ਲੈ ਕੇ, ਹਵਨ ਕਰਕੇ ਜਾਂ ਹੋਰ ਜਿਹੜੇ ਕੰਮ ਨੇ ਉਹ ਕਿੰਨੇ ਕੁ ਕਰਦੇ ਸੀ। ਖਾਸ ਤੌਰ ਦੇ ਉੱਤੇ ਜਿਹੜੇ ਆਗੂ ਲੋਕ ਸੀ ਉਹ ਤਾਂ ਬਿਲਕੁਲ ਨਹੀਂ ਇਹ ਕੁਛ ਕਰਦੇ ਸੀ। ਜਿਹੜੇ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੀਆਂ ਸਿੱਖ ਸੰਸਥਾਵਾਂ ਦੇ ਉੱਤੇ ਆਮ ਸਿੱਖ ਵੀ ਇਹ ਕੰਮ ਨਹੀਂ ਸੀ ਕਰਦੇ। ਕਿਉਂ ਨਹੀਂ ਸੀ ਕਰਦੇ? ਕਿਉਂਕਿ ਸਾਨੂੰ ਸਾਰਿਆਂ ਨੂੰ ਸਾਡੇ ਗੁਰੂ ਦਾ ਸਿਧਾਂਤ ਪਿਆਰਾ, ਸਿੱਖ ਰਹਿਤ ਮਰਿਆਦਾ ਵਿੱਚ ਬੜਾ ਸਪਸ਼ਟ ਤੌਰ ਤੇ ਦਰਜ ਵਾ ਕਿ ਆਹ ਕੰਮ ਮਰਿਆਦਾ ਦੇ ਤੌਰ ਤੇ ਠੀਕ ਨਹੀਂ। ਹਰ ਧਰਮ ਦੀ ਇੱਕ ਮਰਿਆਦਾ ਹੁੰਦੀ ਆ, ਹਰ ਘਰ ਦੀ ਇੱਕ ਮਰਿਆਦਾ ਹੁੰਦੀ ਆ, ਹਰ ਧਰਮ ਦੀ ਇੱਕ ਮਰਿਆਦਾ ਹੁੰਦੀ। ਤੋ ਜਿਹੜਾ ਸਿੱਖਾਂ ਦਾ ਮਜ਼ਹਬ ਆ, ਧਰਮ ਆ, ਉਹਦੀ ਇਹ ਮਰਿਆਦਾ ਆ ਕਿ ਆਹ ਕੰਮ ਨਹੀਂ ਕਰ, ਤੇ ਜਿਹੜੇ ਕੰਮ ਨਹੀਂ ਕਰਨੇ ਉਹਦੇ ਵਿੱਚ ਆ ਸਾਰਾ ਕੁਝ ਹੀ ਆ ਜਿਹੜਾ ਮੰਦਿਰਾਂ 'ਚ ਜਾ ਕੇ ਕਰਨਾ ਪੈਂਦਾ, ਕਰਮਕਾਂਡ ਜਿਹੜੇ ਆ। ਤੇ ਅਗਲੀ ਗੱਲ ਇਹ ਹੈ ਵੀ ਜਦੋਂ ਕਲਗੀਧਰ ਸ਼ਹਿਨਸ਼ਾਹ ਵਾਲੇ ਪਾਸੇ ਧਿਆਨ ਧਰਦੇ ਆ ਤਾਂ ਉੱਥੇ ਇੱਕ ਚੇਤਾਵਨੀ ਜਿਹੜੀ ਆ, ਬੜੀ ਗਹਿ ਗੱਡਵੀਂ ਚੇਤਾਵਨੀ ਸਾਨੂੰ ਦਿਖਦੀ ਆ ਕਿ ਗੁਰੂ ਪਾਤਸ਼ਾਹ ਦਾ ਹੁਕਮ ਹੈ ਕਿ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਲਗੀਧਰ ਸ਼ਹਿਨਸ਼ਾਹ ਸਪਸ਼ਟ ਤੌਰ ਤੇ ਕਹਿੰਦੇ ਆ ਕਿ ਖਾਲਸਾ ਜੀ, ਜਦੋਂ ਤੱਕ ਤੁਸੀਂ ਖਾਲਸਾਈ ਫਲਸਫੇ ਉੱਤੇ, ਖਾਲਸਾਈ ਮਰਿਆਦਾ ਉੱਤੇ, ਖਾਲਸਾਈ ਸੋਚ ਪ੍ਰਬੰਧ ਉੱਤੇ, ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਚੱਲਦੇ ਰਹੋਗੇ, ਮੇਰਾ ਸਾਰਾ ਤਪ ਤੇ ਜੀ ਤੁਹਾਡੇ ਹਵਾਲੇ।
पर ज्यों ही तुसीं विप्रल की रीत धारण की ब्राह्मणवाद के राह पे मैं तुहाडी शक्ल भी नहीं देखनी। हुण जिहड़े लोग दलीलां दे के तर्क दे के बहानेबाजियां नाल सिखां नूं पंप दिंदे आ, गुमराह करदे आ, झूठ बोलदे आ और सिखां दे धर्म तो डेगण दे लई उहनां नूं कहंदे आ कि जी फेर की हो गया, ਇੰਨੀ ਗੱਲ ਦੇ ਨਾਲ ਥੋੜੀ ਹੋ ਜਾਂਦਾ, ਉਹ ਵੀ ਤਾਂ ਗੁਰਦੁਆਰਿਆਂ ਚ ਆਉਂਦੇ ਹੀ ਆ ਭਾਈ। ਜੇਕਰ ਉਹਨਾਂ ਦਾ ਧਰਮ ਅਲਾਓ ਕਰਦਾ ਹੈ ਕਿ ਗੁਰਦੁਆਰੇ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾ ਸਕਦਾ ਤਾਂ ਉਹ ਟੇਕਦੇ ਨੇ। ਜੇ ਉਹਦਾ ਧਰਮ ਅਲਾਓ ਨਾ ਕਰਦਾ ਹੋਵੇ ਤਾਂ ਉਹ ਨਾ ਕਰਨ। ਔਰ ਸਾਨੂੰ ਕੋਈ ਇਸ ਗੱਲ ਦਾ ਚਾਅ ਵੀ ਹੈ ਨਹੀਂ ਗਾ ਕਿ ਜੀ ਉਹ ਆਉਣ। ਆਪੋ ਆਪਦੇ ਧਰਮ ਚ ਹਰੇਕ ਬੰਦੇ ਨੂੰ ਪਰਪੱਕ ਰਹਿਣਾ ਚਾਹੀਦਾ। ਜੇਕਰ ਕਿਸੇ ਦਾ ਕਿਸੇ ਖਾਸ ਧਰਮ ਦੇ ਸਥਾਨ ਦੇ ਉੱਤੇ ਜਾ ਕੇ ਉੱਥੋਂ ਦੀ ਮਰਿਆਦਾ ਦੇ ਹਿਸਾਬ ਨਾਲ ਚੱਲਣ ਚਲਾਉਣ ਵਿੱਚ ਮਨ ਨਹੀਂ ਹੈਗਾ ਤਾਂ ਬਿਲਕੁਲ ਨਹੀਂ ਉੱਥੇ ਜਾਣਾ ਚਾਹੀਦਾ। ਜਦੋਂ ਕਿ ਆਪਾਂ ਨੂੰ ਪਤਾ ਵੀ ਆ ਕਿ ਇਹਨਾਂ ਗੱਲਾਂ ਦੇ ਨਾਲ ਵਿਵਾਦ ਪੈਦਾ ਹੁੰਦੇ ਆ। ਇਹ ਕੋਈ ਹਿੰਦੂ ਸਿੱਖ ਏਕਤਾ ਜਾਂ ਇਸ ਤਰ੍ਹਾਂ ਪਿਆਰ-ਪੂਰ ਕੋਈ ਨਹੀਂ ਵੱਧਦਾ ਹੈਗਾ। ਜੇਕਰ ਕੋਈ ਸਿੱਖਾਂ ਦਾ ਜੀ ਕਿਸੇ ਹਿੰਦੂ ਕਰਮਕਾਂਡ ਵਿੱਚ ਸ਼ਾਮਲ ਹੁੰਦਾ ਤਾਂ ਸਿੱਖ ਭਾਈਚਾਰੇ ਦੇ ਹਿਰਦੇ ਜਿਹੜੇ ਆ, ਦਿਲ ਜਿਹੜਾ ਹੈਗਾ, ਉਹਨੂੰ ਲਾਂਭੂ ਲੱਗਦੇ ਆ ਕਿ ਇਹ ਕੁੱਤਾ ਕੰਮ ਕਿਉਂ ਕਰਦਾ, ਕਿਉਂਕਿ ਸਾਡੀ ਨਜ਼ਰ 'ਚ ਉਹ ਕਰਮਕਾਂਡ ਆ। ਹਿੰਦੂ ਜੰਮ ਕੇ ਕਰਨ, ਹਿੰਦੂ ਨੂੰ ਉਹ ਚੀਜ਼ ਪ੍ਰਵਾਨ ਆ, ਹਿੰਦੂ ਦੀ ਵਿਚਾਰਧਾਰਾ, ਹਿੰਦੂ ਦੀ ਮਰਿਆਦਾ ਜੀ। ਉਹ ਹਿੰਦੂ ਨੂੰ ਕੌਣ ਰੋਕ ਸਕਦਾ ਉਹ ਕੰਮ ਕਰਨ ਤੋਂ? ਪਰ ਸਿੱਖ ਲਈ ਉਹ ਕੰਮ ਕਲਗੀਧਰ ਸ਼ਹਿਨशाह ਨੇ ਲਕੀਰ ਖਿੱਚੀ ਹੈ। ਹੁਣ ਜੇਕਰ ਸਧਾਰਨ ਬਾਪ ਜਿਹੜੇ ਹੁੰਦੇ ਆ, ਜੇਕਰ ਸਾਡੇ ਪਿਤਾ, ਸਾਡੇ ਬਾਪੂ, ਸਾਡੇ ਦਾਦੇ, ਕਈ ਵਾਰੀ ਘਰਾਂ 'ਚ ਬਜ਼ੁਰਗ ਇਕੱਠੇ ਹੋ ਕੇ ਕਈ ਵਾਰੀ ਮੁੰਡਿਆਂ ਨੂੰ ਸਮਝਾਉਂਦੇ ਆ ਬਈ ਫਲਾਨਿਆਂ ਦੇ ਨਾਲ ਵਰਤਣਾ ਨਹੀਂ, ਬਈ ਉਹਨਾਂ ਦੇ ਨਾਲ ਕੋਈ ਆਪਣਾ ਚੱਕਰ ਆ, ਤੁਸੀਂ ਹਜੇ ਨਿਆਣੇ ਹੋ, ਤੁਹਾਨੂੰ ਇਹ ਦੱਸਣ ਦੀ ਵੀ ਲੋੜ ਹੈ ਨਹੀਂ, ਪਰ ਤੁਸੀਂ ਮੋਟੀ ਜੀ ਗੱਲ ਚੇਤੇ ਰੱਖਿਓ ਕਿ ਆਪਾਂ ਇਹਨਾਂ ਨਾਲ ਕਦੇ ਵਰਤਣਾ ਨਹੀਂ। ਤੇ ਜੇ ਕਿਸੇ ਨੇ ਆਪਣੇ ਸਾਰੇ ਲਾਣੇ ਵਿੱਚੋਂ ਇਹਨਾਂ ਨਾਲ ਕੋਈ ਗੱਲਬਾਤ ਰੱਖੀ ਤਾਂ ਉਹਨੂੰ ਫਿਰ ਉਹਦਾ ਭਾਂਡਾ ਛੇਕ ਦਿਆਂਗੇ, ਅਸੀਂ ਉਹਨੂੰ ਕਦੇ ਮੂੰਹ ਨਹੀਂ ਲਾਉਣਾ। ਸਧਾਰਨ ਬਾਪ ਦੀ, ਸਧਾਰਨ ਬਜ਼ੁਰਗਾਂ ਦੀ ਆਖੀ ਗੱਲ ਤੇ ਵੀ ਆਪਾਂ ਪਹਿਰਾ ਦਿੰਨੇ ਆ। ਆਪਾਂ ਕਹਿੰਦੇ ਆ ਨਹੀਂ ਬਜ਼ੁਰਗਾਂ ਨੇ ਗੱਲ ਆਖੀ। ਤੇ ਜਿਹੜੀ ਗੱਲ ਦਸ਼ਮੇਸ਼ ਪਾਤਸ਼ਾਹ ਨੇ ਲਕੀਰ ਖਿੱਚ ਕੇ ਆਖੀ ਹੈ ਔਰ ਇਸ ਗੱਲ ਦੇ ਆਲੇ ਦੁਆਲੇ ਬੜਾ ਵੱਡਾ ਫਲਸਫਾ ਖੜਾ। ਇਹ ਸਿੱਖੀ ਨੂੰ ਬਚਾਉਣ ਦਾ ਸਭ ਤੋਂ ਵੱਡਾ ਜ਼ਰੂਰੀ ਕਾਰਜ ਆ। ਸਿੱਖੀ ਨੂੰ ਇਸਲਾਮ ਤੋਂ ਖਤਰਾ, ਜਿਹੜਾ ਮੁਸਲਮਾਨਾਂ ਤੋਂ ਖਤਰਾ, ਉਹ ਹੋਰ ਤਰੀਕੇ ਦਾ ਸੀ। ਉਹ ਸਾਡੇ ਸਿਰ ਕਲਮ ਕਰਦੇ ਸੀ, ਅਸੀਂ ਜੰਗਾਂ ਯੁੱਧਾਂ ਵਿੱਚ ਲੜ ਮਰ ਕੇ ਉਹਨਾਂ ਦਾ ਮੁਕਾਬਲਾ ਕਰਦੇ ਸੀ। ਈਸਾਈ ਜਿਹੜਾ ਹਮਲਾ ਉਹ ਹੋਰ ਤਰੀਕੇ ਦਾ। ਪਰ ਹਿੰਦੂ ਹਮਲਾ ਬੜਾ ਖਤਰਨਾਕ ਆ, ਇਹ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਤੇ ਇਹ ਅੰਦਰੋਂ ਅੰਦਰੀ ਤੁਹਾਨੂੰ ਪੱਟ ਕੇ ਤੁਹਾਡੇ ਅੰਦਰ ਤੁਹਾਨੂੰ ਕੇਸਾਧਾਰੀ ਹਿੰਦੂ ਜਿਹੜਾ ਹੈਗਾ ਉਹ ਬਣਾ ਦਿੰਦੇ। ਤੁਸੀਂ ਆਪਦੇ ਧਰਮ ਦੇ ਖਿਲਾਫ ਭੁਗਤ ਰਹੇ ਹੁੰਦੇ ਹੋ। ਤੇ ਉਦੋਂ ਖਤਰਨਾਕ ਗੱਲ ਇਹ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਲੜਦੇ ਹੋ, ਬਹਿਸਦੇ ਹੋ, ਭਿੜਦੇ ਹੋ, ਉਹਨਾਂ ਨੂੰ ਮਾੜਾ ਕਹਿੰਦੇ ਹੋ ਜਿਹੜੇ ਤੁਹਾਨੂੰ ਚੇਤਾ ਕਰਾਉਂਦੇ ਆ ਕਿ ਭਾਈ ਤੂੰ ਆਪਦੇ ਧਰਮ ਦੇ ਖਿਲਾਫ ਭੁਗਤ ਰਿਹਾ। ਹੁਣ ਦੱਸੋ, ਜਿਹੜੇ ਜਿਵੇਂ ਪਿਛਲੇ ਦਿਨ ਵੀ ਗੱਲ ਕੀਤੀ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਜਿਹੜੇ ਸਾਡੇ ਸਤਿਕਾਰਤ ਆਗੂ ਨੇ, ਉਹਨਾਂ ਦੀ ਇੱਕ ਕਵਿਤਾ ਵੀ ਆ ਤੇ ਉਹਨਾਂ ਨੇ ਗੱਲ ਕਹੀ ਕਿ ਅੱਜ ਤੇਰੀ ਕੌਮ ਦੇ ਸਿਰ ਤੇ ਨਹੀਂ ਪੈਰਾਂ 'ਚ ਹੈ ਆਰੀ, ਇਸੇ ਕਰਕੇ ਤੇਰੀ ਕੌਮ ਤੇ ਭੀੜ ਬਣੀ ਹੈ ਭਾਰੀ। ਅੱਜ ਤੇਰੀ ਕੌਮ ਦੇ ਸਿਰ ਤੇ ਨਹੀਂ, ਜਦੋਂ ਸਿਰ ਤੇ ਆਰਾ ਚੱਲਿਆ ਉਦੋਂ ਸਿੱਖੀ ਬੁਲੰਦ ਹੋਈ ਆ। ਹੁਣ ਪੈਰਾਂ 'ਚ ਆਰੀ ਆ ਤੇ ਜਿਹੜੀ ਪੈਰ ਸਾਡੀਆਂ ਜੜ੍ਹਾਂ ਵੱਢਣ ਵਾਲੀ ਆਰੀ ਚੱਲ ਰਹੀ ਆ, ਇਸ ਆਰੀ ਨੂੰ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਬੰਦੇ ਪੰਥ ਦੀ ਸੇਵਾ ਸਮਝ ਕੇ ਚਲਾਈ ਜਾ ਰਹੇ। ਬਹੁਤ ਸਾਰੇ ਧਾਰਮਿਕ ਅਤੇ ਸਿਆਸੀ ਲੀਡਰ ਜਾਂ ਆਮ ਸਿੱਖ ਉਹ ਸਮਝਦੇ ਆ ਕਿ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਇਹ ਕੰਮ ਜਿਹੜਾ ਅਸੀਂ ਜਦੋਂ ਕਰ ਰਹੇ ਹਾਂ ਤਾਂ ਸਿੱਖੀ ਦੀ ਸੇਵਾ। ਹੁਣ ਇਸ ਤਰੀਕੇ ਦੇ ਮਾਹੌਲ ਵਿੱਚ ਉਹ ਲੋਕ ਜਿਹੜੇ ਪੰਥ ਦੀ, ਧਰਮ ਦੀ, ਕੌਮ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਆ ਔਰ ਉਹਨਾਂ ਨੂੰ ਗੁੱਸਾ ਵੀ ਆਊਗਾ, ਫਿਰ ਸ਼ਬਦਾਵਲੀ ਵੀ ਥੋੜੀ ਜਿਹੀ ਤੱਤੀ ਹੋ ਜਾਊਗੀ। ਸੋ ਇਸ ਮੌਕੇ ਜਦੋਂ ਭਾਈ ਅਮਰਜੀਤ ਸਿੰਘ ਚਾਵਲਾ, ਜਿਹੜਾ ਕਿਸੇ ਟਾਈਮ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਚੋਟੀ ਦੇ ਆਗੂਆਂ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਉਹ ਰਿਹਾ, ਉਹਦਾ ਭਤੀਜਾ ਜਦੋਂ ਬੀਜੇਪੀ ਵਰਗੀ ਬ੍ਰਾਹਮਣਵਾਦੀ ਸੋਚ ਵਾਲੀ ਧਿਰ 'ਚ ਛਾਲਾਂ ਮਾਰਦਾ ਤਾਂ ਉਹਦੇ ਲਈ ਮਾਹੌਲ ਕਿਵੇਂ ਬਣਿਆ ਹੋਊ? ਮਾਹੌਲ ਕਿੱਦਾਂ ਬਣਦਾ? ਮਾਹੌਲ ਇਹ ਬਣਦਾ ਕਿ ਪਹਿਲਾਂ ਚਾਵਲਾ ਸਾਹਿਬ ਆਪ ਜਾਂਦੇ ਰਹੇ ਆ, ਮੰਦਰਾਂ 'ਚ ਤਲੀਆਂ ਖੜਕਾਉਂਦੇ ਰਹੇ ਆ, ਜਗਰਾਤਿਆਂ 'ਚ ਜਾਂਦੇ ਰਹੇ। ਇਵੇਂ ਹੀ ਸਾਰਾ ਬਾਦਲ ਦਲ ਜਿਹੜਾ ਹੈ ਉਹਨੇ ਬਾਦਲ ਸੈਨਾ ਨੂੰ ਇਸ ਪਾਸੇ ਤੋਰਤਾ। ਇਹ ਕਹਿੰਦੇ ਆ ਜੀ ਬੜਾ ਵਧੀਆ ਕੰਮ ਆ। ਔਰ ਇਸੇ ਚੱਕਰ ਦੇ ਵਿੱਚ ਯਾਦ ਹੋਣਾ ਸਾਰੇ ਸਰੋਤਿਆਂ ਨੂੰ
ਜਦੋਂ ਬੀਜੇਪੀ ਦਾ ਇਹ ਅਕਾਲੀ ਦਲ ਬਾਦਲ ਨਾਲ ਸਮਝੌਤਾ ਚੱਲ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਇੱਕ ਵਾਰੀ ਆਰਐਸਐਸ ਨੇ ਇਹ ਵੀ ਐਲਾਨ ਕਰਤਾ ਕਿ ਅਸੀਂ ਮੰਦਿਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰਾਂਗੇ ਤੇ ਗੁਰਦੁਆਰਿਆਂ ਦੇ ਵਿੱਚ ਮੂਰਤੀਆਂ ਰੱਖਾਂਗੇ ਹਿੰਦੂ ਦੇਵੀ ਦੇਵਤਿਆਂ ਦੀਆਂ, ਆਪਾਂ ਏਕਤਾ ਕਰਨੀ। ਔਰ ਇਹ ਏਕਤਾ ਜਿਹੜੀ ਆ ਬੜੀ ਖਤਰਨਾਕ ਹੈ। ਇਹ ਸਿੱਖਾਂ ਕੋਲੋਂ ਸਿੱਖੀ ਖੋਹ ਲੈਣ ਦਾ ਇੱਕ ਜੁਗਾੜਮੈਂਟ ਹੈ। ਸਿੱਖਾਂ ਦੇ ਵੱਖਰੇਪਣ ਤੇ ਨਿਆਰੇਪਣ ਨੂੰ ਖੋਰਾ ਲਾ ਕੇ ਹਿੰਦੂਇਜ਼ਮ ਵਿੱਚ ਜਜ਼ਬ ਕਰਨ ਦਾ, ਅਸਿਮੀਲੇਟ ਕਰਨ ਦਾ। ਜਦੋਂ ਕੋਈ ਵੱਡੀ ਧਿਰ ਛੋਟੀ ਧਿਰ ਨੂੰ ਨੇੜੇ ਲਾਵੇ ਪਿਆਰ ਨਾਲ, ਸਤਿਕਾਰ ਨਾਲ, ਅਸਲ ਵਿੱਚ ਉਹ ਹੌਲੀ ਹੌਲੀ ਉਹਨੂੰ ਨਿਗਲ ਰਹੀ ਹੁੰਦੀ ਹੈ। ਔਰ ਇਹ ਗੱਲ ਸਾਰੇ ਸੰਸਾਰ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਆ ਕਿ ਹਿੰਦੂਇਜ਼ਮ ਦਾ ਇਹ ਸੁਭਾਅ ਆ, ਇਹ ਨੇਚਰਲ ਸੁਭਾਅ ਦਾ, ਕੁਦਰਤੀ ਤੌਰ ਤੇ ਇਦਾਂ ਦਾ ਸਿਸਟਮ ਬਣਿਆ ਹੋਇਆ ਕਿ ਪਤਾ ਹੀ ਨਹੀਂ ਲੱਗਣ ਦਿੰਦੇ ਕਦੋਂ ਉਹ ਨਾਲ ਦੇ ਧਰਮ ਨੂੰ ਹੜੱਪ ਜਾਂਦੇ ਆ। ਜਿਹੜੇ ਬੋਧੀ, ਜੈਨੀ ਤੇ ਬਹੁਤ ਸਾਰੇ ਇਹੋ ਜਿਹੇ ਧਰਮ ਨੇ, ਮਜ਼ਹਬ ਨੇ, ਵਿਚਾਰਧਾਰਾਵਾਂ ਨੇ, ਜਿਨ੍ਹਾਂ ਦਾ ਅੱਜ ਬਹੁਤੇ ਲੋਕਾਂ ਨੂੰ ਸਮਝ ਹੀ ਨਹੀਂ ਹੈਗਾ ਕਿ ਇਹ ਤਾਂ ਵੱਖਰੇ ਹੁੰਦੇ ਸੀ, ਇਹ ਹਿੰਦੂਇਜ਼ਮ ਨਹੀਂ ਸੀ, ਇਹ ਹਿੰਦੂ ਧਰਮ, ਹਿੰਦੂ ਫਲਸਫਾ, ਹਿੰਦੂ ਮਤ ਨਹੀਂ ਹੈ। ਇਹ ਤਾਂ ਰੱਬ ਦੀ ਜਿਹੜਾ ਮਹਾਤਮਾ ਬੁੱਧ ਆ, ਮਹਾਤਮਾ ਕੌਣ ਕਿਹਾ ਜਾਂਦਾ ਸੀ, ਇਹਨੂੰ ਭਗਵਾਨ ਬਣਾ ਧਰਿਆ। ਔਰ ਉਹ ਮਹਾਤਮਾ ਬੁੱਧ, ਉਹਦਾ ਫਲਸਫਾ, ਉਹ ਨਾਸਤਕ ਆ, ਉਹ ਰੱਬ ਦੀ ਹੋਂਦ ਤੋਂ ਵੀ ਮੁਨਕ ਹੈ, ਪਰ ਉਹਨੂੰ ਭਗਵਾਨ ਬਣਾ ਧਰਿਆ। ਦੱਸੋ ਕਿੱਧਰ ਨੂੰ ਜਾਵੇ? ਜਿਵੇਂ ਮੈਂ ਕਈ ਵਾਰ ਅੱਗੇ ਵੀ ਕਹਿੰਦਾ ਹੁੰਦਾ ਬਈ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਮੂਰਤੀ ਪੂਜਾ ਦੇ ਖਲਜਗਨ ਚੋਂ ਕੱਢਿਆ, ਪਰ ਦੇਖੋ ਬ੍ਰਾਹਮਣਵਾਦ ਦਾ ਕਮਾਲ, ਵੱਡੇ ਭਾਈਚਾਰੇ ਦੇ ਅਸਰ ਵਿੱਚ ਸਾਡੇ ਬੰਦੇ ਵੀ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਮੂਰਤੀ ਪੂਜਾ ਵਾਲਾ ਕੰਮ ਹੀ ਫੜ ਲਿਆ। ਆ ਜਿਹੜੀਆਂ ਮਨੋਕਲਪਿਤ ਤਸਵੀਰਾਂ ਗੁਰੂ ਪਾਤਸ਼ਾਹ ਦੀਆਂ ਚੱਲੀਆਂ, ਉਹ ਤਾਂ ਤਸਵੀਰਾਂ ਨੂੰ ਪਹਿਲੋਂ ਮੱਥੇ ਮੁੱਥੇ ਦੁਕਾਨਾਂ 'ਚ ਟੇਕਦੇ ਹੁੰਦੇ ਸੀ, ਬਹੁਤ ਸਾਰੇ ਲੋਕ ਬੱਸਾਂ ਗੱਡੀਆਂ 'ਚ ਵੀ ਮੂਹਰੇ ਲਾ ਲੈਂਦੇ ਸੀ। ਚਲੋ ਉਹਨੂੰ ਹੌਲੀ ਹੌਲੀ ਮਾਨਤਾ ਵੀ ਮਿਲਦੀ ਜਾ ਰਹੀ ਸੀ, ਪਰ ਅਗਲਾ ਸਟੈਪ ਜਿਹੜਾ ਬੜਾ ਖਤਰਨਾਕ ਆ ਗਿਆ। ਪਿਛਲੇ ਸਾਲ ਅਸੀਂ ਇਸ ਗੱਲ ਦੇ ਉੱਤੇ ਕਾਫੀ ਵੱਡਾ ਇੱਕ ਜਹਾਦ ਜਿਹਾ ਵੀ ਸਾਨੂੰ ਕਰਨਾ ਪਿਆ ਕਿ ਮੂਰਤੀਆਂ ਜਿਹੜੀਆਂ ਨੇ ਉਹ ਵੱਡੀ ਗਿਣਤੀ 'ਚ ਬਣਾ ਧਰੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਤੇ ਹੋਰ ਸਾਰੀਆਂ, ਉਹ ਚਾਈਨਾ ਨੇ ਤੇ ਹੋਰਨਾਂ ਨੇ ਜਿਹੜੇ, ਕਿਉਂਕਿ ਉਹ ਤਾਂ ਵਪਾਰੀ ਦ੍ਰਿਸ਼ਟੀਕੋਣ ਤੋਂ ਚੱਲਦੇ ਆ ਲੋਕ, ਉਹਨਾਂ ਨੇ ਧੜਾ ਧੜ ਮੂਰਤੀਆਂ ਜਾਂ ਬਣਾਤੀਆਂ ਤੇ ਲੋਕ ਘਰਾਂ 'ਚ ਲਿਜਾ ਕੇ, ਜਿਵੇਂ ਹਿੰਦੂਆਂ ਨੇ ਆਪਦੇ ਘਰੇ 'ਚ ਰਾਮਚੰਦਰ ਕ੍ਰਿਸ਼ਨ ਰੱਖਿਆ ਹੁੰਦਾ, ਉਵੇਂ ਸਿੱਖਾਂ ਨੇ ਰੱਖ ਲਿਆ। ਉਹ ਇਸ ਤਰੀਕੇ ਨਾਲ ਸਿੱਖੀ ਦਾ ਜਿਹੜਾ ਮੂਲ ਸਿਧਾਂਤ ਆ, ਗੁਰੂ ਮਾਂ ਨੇ ਉਹ ਗ੍ਰੰਥ ਦੇ ਸਿਧਾਂਤ ਤੋਂ ਤੋੜ ਕੇ ਮੂਰਤੀ ਪੂਜਾ ਦੇ ਗਧੀ ਗੇੜ 'ਚ ਪਾਉਣ ਦਾ ਪ੍ਰੋਗਰਾਮ ਜਿਹੜਾ ਹੈ ਉਹ ਇਸ ਚੀਜ਼ ਵਿੱਚੋਂ ਨਿਕਲਿਆ ਆ। ਸੋ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਅਸੀਂ ਤਾਂ ਜੀ ਮੂਰਤੀਆਂ ਜਿਹੜੀਆਂ ਨੇ ਗੁਰਦੁਆਰੇ 'ਚ ਰੱਖ ਦੇਣੀਆਂ ਨੇ, ਜਾਂ ਗੁਰੂ ਗ੍ਰੰਥ ਸਾਹਿਬ ਜਿਹੜਾ, ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦੇ ਬਰਾਬਰ ਮੰਦਿਰ 'ਚ ਲਿਜਾ ਕੇ ਰੱਖਣ ਵਾਲੇ ਨੂੰ ਪੁੱਛੇ ਵੀ ਜੇ ਉੱਥੇ ਕਥਾ ਕੀਰਤਨ ਹੋਏਗਾ ਜਾਂ ਗੁਰਬਾਣੀ ਦਾ ਪਾਠ ਹੋਏਗਾ, ਜਦੋਂ ਆਸਾ ਦੀ ਵਾਰ ਪੜਾਂਗੇ ਜਾਂ ਥਾਂ ਥਾਂ ਦੇ ਉੱਥੇ ਜੋ ਕੁਝ ਵਿੱਚ ਦਰਜ ਹੈ, ਉਹ ਸਾਰੇ ਦਾ ਸਾਰਾ ਕੁਝ ਤੁਸੀਂ ਉੱਥੇ ਬੈਠੇ ਹੋਏ ਬਾਹਮਣ ਹਜਮ ਕਿਵੇਂ ਕਰੋਗੇ, ਡਾਈਜੈਸਟ ਕਿਵੇਂ ਕਰੋਗੇ? ਕਿਉਂਕਿ ਜਿਸ ਫਲਸਫੇ ਦਾ ਪ੍ਰਚਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਹੋ ਰਿਹਾ ਹੈ, ਉਹ ਤਾਂ ਬ੍ਰਾਹਮਣਵਾਦ ਦੀਆਂ ਧੱਜੀਆਂ ਉਡਾਉਂਦਾ। ਖਾਸ ਤੌਰ ਤੇ ਆਸਾ ਦੀ ਵਾਰ, ਚਲੋ ਉਧਰੋਂ ਆ ਜਾਓ, ਇੱਧਰ ਭਗਤ ਕਬੀਰ ਜੀ ਵਾਲੀ ਬਾਣੀ ਤਾਂ ਸਿੱਧੀ ਹੋਈ ਹੈ, ਜੇ ਤੂੰ ਬਾਹਮਣ ਬਾਹਮਣੀ ਜਾਇਆ ਹੁਣ ਬਾਤ ਕਾਹੇ ਨਹੀਂ ਆਇਆ, ਹਾਂਜੀ, ਹੋਰ ਬੜਾ ਕੁਛ ਹੈ। ਤੋ ਇਹ ਜਿਹੜਾ ਸਾਰਾ ਗੁਰਬਾਣੀ ਦਾ ਅਤੇ ਹਿੰਦੂ ਧਰਮ ਗ੍ਰੰਥਾਂ ਦਾ ਆਪਸ ਵਿੱਚ ਹੀ ਜ਼ਮੀਨ ਅਸਮਾਨ ਦਾ ਫਰਕ ਹੈ। ਅਸੀਂ ਕਿਸੇ ਦੂਜੇ ਧਰਮ ਨੂੰ, ਧਰਮ ਦੇ ਗ੍ਰੰਥਾਂ ਨੂੰ, ਧਾਰਮਿਕ ਰਹੁ ਰੀਤਾਂ ਨੂੰ ਜਾਂ ਉਹਨਾਂ ਦੇ ਧਾਰਮਿਕ ਫਲਸਫੇ ਨੂੰ ਨਾ ਦਿਖਾਈਏ, ਪਰ ਅਸੀਂ ਆਪਦੇ ਧਰਮ ਨੂੰ, ਆਪਦੇ ਧਾਰਮਿਕ ਫਲਸਫੇ ਨੂੰ, ਆਪਦੀ ਸਾਰੀ ਜਿਹੜੀ ਸਾਡੀ ਵਿਰਾਸਤ ਵਾ, ਆਪਦਾ ਸਾਡੀ ਬੋਲੀ ਆ, ਸਾਡਾ ਸੱਭਿਆਚਾਰ ਆ, ਇਹਨੂੰ ਅਸੀਂ ਐਵੇਂ ਛੱਡ ਕੇ ਉਧਰ ਨੂੰ ਭੱਜਾਂਗੇ ਤਾਂ ਫਿਰ ਪਵਾੜੇ ਪੈਣਗੇ। ਤੇ ਮੈਨੂੰ ਲੱਗਦਾ ਕਿ ਆ ਜਿਹੜੇ ਬੰਦੇ ਸਾਡੀ ਕੌਮ ਦੇ ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਖੜਕਾ ਕੇ, ਲਾਲ ਚੁੰਨੀਆਂ ਲੈ ਕੇ, ਤਿਲਕ ਲਵਾ ਕੇ, ਮੰਦਿਰਾਂ 'ਚ ਜਾ ਕੇ ਪੁੱਠੇ ਸਿੱਧੇ ਕਰਮਕਾਂਡ ਕਰਕੇ, ਆਪਦਾ ਤਾਂ ਕੋਈ ਤੁਹਾਡਾ ਫਾਇਦਾ ਹੁੰਦਾ ਹੋਊ, ਪਰ ਸਿੱਖਾਂ ਦਾ ਤੇ ਹਿੰਦੂਇਜ਼ਮ ਦਾ ਤੁਸੀਂ ਇੱਕ ਇਹੋ ਜਿਹਾ ਖਤਰਨਾਕ ਟਕਰਾਅ ਪੈਦਾ ਕਰ ਰਹੇ ਹੋ ਜਿਹੜਾ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਤੇ ਬੇਹੱਦ ਦੋਨਾਂ ਧਿਰਾਂ ਲਈ ਖੌਫਨਾਕ ਹੋਏਗਾ। ਜਿਉਂ-ਜਿਉਂ ਸਿੱਖਾਂ ਦੇ ਅੰਦਰ ਇਹ ਵਿਚਾਰ ਵਧੇਗਾ ਕਿ ਅਸੀਂ ਖਤਰੇ 'ਚ ਆ, ਪੰਥ ਖਤਰੇ 'ਚ ਹੈ। ਦੇਖੋ ਕਿੰਨੀ ਕਮਾਲ ਦੀ ਗੱਲ ਆ, ਜਦੋਂ ਪੰਥ ਖਤਰੇ 'ਚ ਨਹੀਂ ਸੀ ਉਦੋਂ ਤਾਂ ਬਾਦਲ ਦਲ ਦੇ ਜਾਂ ਹੋਰ ਆਗੂ ਬੜੀ ਦਹਾਈ ਦਿੰਦੇ ਰਹੇ ਆ, ਪਰ ਹੁਣ ਜਦੋਂ ਵਾਕਿਆ ਹੀ ਪੰਥ ਖਤਰੇ 'ਚ, ਹੁਣ ਨਹੀਂ ਬੋਲਦੇ। ਹੁਣ ਕਿਉਂਕਿ ਆਪਦੇ ਮਤਲਬ ਤੋਂ ਗੱਲ ਚੱਲਣੀ ਆ ਉਹਨਾਂ ਦੀ, ਤੋ ਇਸ ਕਰਕੇ ਉਹਨਾਂ ਨੂੰ ਇਸ ਵੇਲੇ ਇਹ ਪੰਥ ਖਤਰੇ 'ਚ ਨਹੀਂ ਜਾਪਦਾ, ਭਾਵੇਂ ਕਿ ਆਹ ਹੋਇਆ ਪੰਥ ਸਭ ਤੋਂ ਵੱਧ ਖਤਰੇ 'ਚ ਹੈ।
कई लोग ये कह सकते हैं कि जी बीते समयां दे विच बड़ा कुछ इहो जिहा हुंदा रहा, एडी निक्की जी गल दे नाल धर्म नूं की होण लग्या, धर्म किहड़ा कोई बल्ब आ जिहड़ा एकदम तिड़क जाना, ये किहड़ा कोई शीशा है जी, इंदा नहीं हुंदा उदा नहीं हुंदा, बड़ा कुछ सानूं मत्तां देण वाले दे सकदे है। पर गल ये है 1984 तो पहला सिखां अते इंडिया दे, सिखां अते हिंदू दे रिश्ते होर सी। 1984 ਦੇ ਵਰਤਾਰੇ ਨੇ ਸਿੱਖਾਂ ਨੂੰ ਜਗਾ ਦਿੱਤਾ ਹੋਇਆ। ਜਦੋਂ ਕਿਸੇ ਦੁਸ਼ਮਣ ਨਾਲ, ਕਿਸੇ ਵਿਰੋਧੀ ਨਾਲ, ਕਿਸੇ ਸ਼ਰੀਕ ਨਾਲ ਮਿਲਵਰਤਨ ਚੱਲਦਾ ਰਿਹਾ ਹੋਵੇ ਤੇ ਜਦੋਂ ਜਿਸ ਘੜੀ ਜਿਸ ਪਲ ਕੋਈ ਮਾੜੀ ਬੇਹੱਦ ਘਿਨਾਉਣੀ ਤੇ ਘਟੀਆ ਵਾਰਦਾਤ ਦੇ ਨਾਲ ਉਹ ਨਫ਼ਰਤ, ਉਹ ਸ਼ਰੀਕਾ, ਉਹ ਵੈਰ ਵਿਰੋਧ ਨੰਗਾ ਹੋ ਜਾਵੇ, ਉਦੋਂ ਬਾਅਦ ਹਾਲਾਤ ਬਦਲ ਜਾਂਦੇ। और सिखा ते हिंदू दे, सिखा ते इंडिया दे हालात जिहड़े आ 1984 तो बाद बदल चुके ने ते ये जिहड़े हालात बदले ने ये इंडिया ने भी समझ लिया ते उन्हां ने फौरी तौर दे उत्ते माड़ा मूंह रिपोर्ट खर्च के बंदे पट्टे बड़ा कुछ कीता कि ये जिहड़ा 1984 दे घल्लू घारियां ने सिखां अते हिंदुआं दे विचाले एडी वड्डी दफेड़, एक दराड़, एक विथ पा दित्ती है। ਇਹਨੂੰ ਛੇਤੀ ਪੂਰੋ, ਕਿਉਂਕਿ ਜੇਕਰ ਸਿੱਖ ਅਤੇ ਹਿੰਦੂ ਇੱਕ ਦੂਜੇ ਦੇ ਨੇੜੇ ਰਹਿਣਗੇ ਫਿਰ ਤਾਂ ਸਿੱਖਾਂ ਦਾ ਹਿੰਦੂਕਰਨ ਕਰਨਾ ਸੌਖਾ, ਪਰ ਜੇਕਰ ਆਪਸੀ ਵਿਰੋਧ ਵਾਲੀ ਭਾਵਨਾ ਬਣੀ ਰਹੂਗੀ ਫਿਰ ਕਿਹੜੇ ਸਿੱਖ ਨੂੰ ਅਸੀਂ ਹਿੰਦੂ ਬਣਾਵਾਂਗੇ, ਕਿਉਂਕਿ ਸਿੱਖ ਜਿਹੜਾ ਹੈ, ਸਿੱਖੀ ਜਿਹੜੀ ਹੈ ਉਹ ਵਿਰੋਧ ਵਿੱਚ ਬੜਾ ਪੂਰਾ ਵੱਧਦੀ ਫੁੱਲਦੀ ਹੈ। ਜਾਣੀ ਕਿ 18ਵੀਂ ਸਦੀ ਦਾ ਸਾਰਾ ਇਤਿਹਾਸ ਆ ਜਿਹੜਾ, ਜਦੋਂ ਆਪਾਂ इतिहास पढ़ते हैं बाबा बंदा सिंह बहादुर तो लैके महाराजा रणजीत सिंह वालों लाहौर के शाही किले उत्ते खालसाई झंडा चलाउण तक, खालसा राज की स्थापति, सिख रियासतां दे कायम होण तक का जिहड़ा 100 साल का इतिहास आ, उहदे विच बहुत जुल्म होया, कतलेआम, खून दियां नदियां, मतलब छप्पड़ भर लो, चाहे छप्पड़ भर लो, छप्पड़ खून दे, इन्ना खून वगिया कि 7 छप्पड़ कहंदा भर लो। ਅਸੀਂ ਜਦੋਂ ਇਹ ਬਜ਼ੁਰਗਾਂ ਤੋਂ ਗੱਲਾਂ ਸੁਣਨੀਆਂ ਸਾਨੂੰ ਲੱਗਣਾ ਕਿ ਗੱਲ ਥੋੜੀ ਜਿਹੀ ਜ਼ਿਆਦਾ ਹੀ ਵੱਡੀ ਕਰ ਰਹੇ, ਪਰ ਜਦੋਂ ਅਸੀਂ ਸੁਰਤ ਸੰਭਾਲੀ, ਲਿਟਰੇਚਰ ਪੜ੍ਹਿਆ, ਆਪਦੇ ਧਰਮ ਦੇ ਗ੍ਰੰਥਾਂ ਨੂੰ ਖੰਗਾਲਿਆ, ਪੜ੍ਹਿਆ, ਵਾਕਿਆ ਹੀ ਇਹ ਗੱਲ ਲੱਗੀ ਕਿ ਧਰਤੀ ਦਾ, ਇਸ ਖਿੱਤੇ ਦਾ ਕੋਈ ਮਾਮੂਲੀ ਜਿਹਾ ਕਣ ਨਹੀਂ ਬਚਿਆ ਹੋਣਾ ਜਿੱਥੇ ਸਾਡੇ ਸਿੱਖਾਂ ਦੇ ਖੂਨ ਜਿਹੜਾ ਹੈਗਾ ਉਹ ਨਾ ਵਗਿਆ ਹੋਵੇ। ਇਹ ਸਾਰੀ ਧਰਤੀ ਜਿਹੜੀ ਆ ਇੱਥੇ ਸਾਡੇ ਇਸ ਖਿੱਤੇ ਦੀ, ਇੱਥੇ ਸਾਡੇ ਸ਼ਹੀਦਾਂ ਦਾ ਜਿਹੜਾ ਹੈ ਉਹ ਪਹਿਰਾ ਹੈ। ਸੋ ਜਿਹੜਾ ਏਡਾ ਇਹ ਸਾਰਾ ਭਾਣਾ ਵਾਪਰਿਆ ਉਹਦੇ ਵਿੱਚ ਕੀ ਸੀਗਾ ਕਿ ਉਹ ਜਿਹੜਾ ਦੁਸ਼ਮਣ ਸੀ ਉਸ ਵੇਲੇ, ਚਾਹੇ ਉਹ ਦਿੱਲੀ ਤੋਂ ਚੜਿਆ, ਚਾਹੇ ਲਾਹੌਰ ਤੋਂ, ਚਾਹੇ ਕਾਬਲ ਕੰਧਾਰ ਤੋਂ, ਤੇ ਚਾਹੇ ਕਿਤੋਂ ਹੋਰ, ਉਹ ਸਿੱਖਾਂ ਦੀ ਹੋਂਦ ਹਸਤੀ ਦਾ ਸਮੂਲ ਨਾਸ਼, ਨਸਲਕੁਸ਼ੀ, ਜਿਹਨੂੰ ਅੱਜ ਇੰਗਲਿਸ਼ ਵਿੱਚ ਜੈਨੋਸਾਈਡ ਕਹਿੰਦੇ, ਉਹ ਕਰ ਦੇਣਾ ਚਾਹੁੰਦਾ ਸੀ, ਵੀ ਖਾਤਮਾ ਹੀ ਕਰ ਦੇਣਾ ਇਹਨਾਂ ਦਾ। बड़े इनाम रखे गए, बड़ा कुछ होया, और साडी सारी अरदास जिहड़ी है वो इस सारे हालात नूं बड़ा सोहना बयान करदी है। असीं जदों भी अरदास विच जुड़दे हैं वो सारा इतिहास साडियां अखां दे मूहरे, साडे मन दे मस्तक दे अंदर दी वो लंघदा है और सानूं दसदा कि साडे पुरखियां ने किवें होंद हस्ती लई ਜਿਹੜੇ ਸੀਸ ਤਲੀ ਤੇ ਧਰ ਕੇ ਜੰਗਾਂ ਲੜੀਆਂ, ਕਿਵੇਂ ਸਾਡੀਆਂ ਮਾਈਆਂ ਨੇ, ਕਿਵੇਂ ਨਿੱਕੇ ਨਿੱਕੇ ਬੱਚਿਆਂ ਦੀਆਂ ਸ਼ਹਾਦਤਾਂ ਨੇ ਗਲਾਂ ਦੇ ਵਿੱਚ ਟੋਟੇ ਕਰਕੇ ਹਾਰ ਪਾ ਦਿੱਤੇ ਗਏ। ਲਾਹੌਰ ਦੀ ਜੇਲ੍ਹ ਵਿੱਚ ਸਵਾ ਮਣ ਦਾ ਪੀਸਣ ਪੀਸੇ। ਫਿਰ ਜੋ ਅਸੀਂ ਸਾਡੇ ਕੁਰਬਾਨੀਆਂ ਦੀ, ਜੋ ਸਾਡੀਆਂ ਸ਼ਹਾਦਤਾਂ ਦੀ ਗੱਲ ਕਰਦੇ ਹਾਂ, ਬੰਦ ਕਟਾ ਲੈਣਾ, ਖੋਪਰੀਆਂ ਲਹਾ ਲੈਣੀਆਂ, ਔਰ ਜਿਵੇਂ ਚਰਖੜੀਆਂ ਤੇ ਚੜਾ ਕੇ ਮਤਲਬ ਪਿੰਜ ਦਿੱਤੇ ਗਏ ਸਿੱਖ। ਕਾਹਦੇ ਲਈ? ਕਿ ਸਿੱਖਾਂ ਦੀ ਨਸਲਕੁਸ਼ੀ, ਜਿਵੇਂ ਕਹੀਦਾ ਨਾ ਵੀ ਇੰਨੀ ਖਤਰਨਾਕ ਸਜ਼ਾ ਦਿਓ ਕਿ ਬਾਕੀ ਲੋਕਾਂ 'ਚ ਦਹਿਲ ਪੈਦਾ ਹੋਵੇ। ਪਰ ਗੁਰਾਂ ਦੇ ਖਾਲਸੇ ਉੱਤੇ ਪੰਥ ਦੇ ਵਾਲੀ ਦਾ, ਬਾਜਾਂ ਵਾਲੇ ਦਾ, ਕਲਗੀਧਰ ਸ਼ਹਿਨਸ਼ਾਹ ਦਾ ਥਾਪੜਾ ਸੀ, ਹੱਥ ਸੀ। ਨਤੀਜਾ ਇਹ ਨਿਕਲਿਆ ਕਿ ਖਾਲਸਾ ਖਤਮ ਤਾਂ ਕੀ ਹੋਇਆ ਹੋਣਾ ਸੀ, ਖਾਲਸੇ ਦਾ ਰਾਜ ਹੋ ਗਿਆ। ਔਰ ਰਾਜ ਭਾਗ ਭੋਗਦਿਆਂ ਸਾਡੇ ਅੰਦਰ ਕੁਛ ਇਹੋ ਜਿਹੀਆਂ ਅਲਾਮਤਾਂ ਆਈਆਂ, ਕੁਛ ਅਸੀਂ ਹਿੰਦੂ ਸਿੱਖ ਏਕਤਾ ਦਾ ਬੁਖਾਰ ਚੜਾ ਲਿਆ। ਰਿਜ਼ਲਟ ਇਹ ਨਿਕਲਿਆ ਕਿ ਸਭ ਕੁਝ ਹੀ ਚਲਾ ਗਿਆ। ਤੇ ਅੱਜ ਜਿਹੜੇ ਝੰਡੇ ਸਾਡੇ ਝੂਲਦੇ ਸੀ ਉਹਨਾਂ ਦੀ ਥਾਂ ਤੇ ਪਹਿਲਾਂ ਗੋਰਿਆਂ ਦੇ ਝੂਲੇ ਤੇ ਹੁਣ
हिंदू शाही के झंडे झूलते आ, तिरंगा झंडा झूलते आ, अगले साडा रंग पाउण नूं भी तैयार नहीं। ते जिहड़ा श्रोमणी अकाली दल हुंदा सी, जिहदी ये जिम्मेवारी सी, जिहदी ड्यूटी सीगी, जिहने ये आपदे सिर ते आयद कीती सी जिम्मेवारी कि पंथक हितां ते पंजाब दे हितां लई असीं लड़ांगे, ਉਹਨੇ भी पासा बट लिया, टाला बट लिया। ਉਹਨੇ कौम की चढ़ती कला की थां कुछ होर ही राह फड़ लिया। हुण खालसा राज की गल तां बड़ी दूर, सिੱਖੀ की चढ़ती कला तो भी अगले भज गए ते अज चिंतपुरनी के मंदिरां 'ਚ जाके मत्थे टेकदे फिरदे आ श्रोमणी अकाली दल के प्रधान सरदार सुखबीर सिंह बादल दीआं अज ये फोटोआं सोशल मीडिया ते जथेदार हरप्रीत सिंह पता नहीं कित्थे ने, पता नहीं क्यों उन्होंने ये नहीं दिखता कि पिछले दिन ही उन्होंने बड़ा हिक थापड़ के कहा कि असली पंथक तो बादल दल वाले आ, बाकी तो सारे कांग्रेस के एजेंट ने। चलो कांग्रेस के एजेंट कोई गलती करन सिख तो होर गल आ, पर जिहड़ा पंथक अकाली दल है जी, यानी हरप्रीत सिंह जी, इन्हों बाकी तो चलो खाधी कड़ी तुसी इन्हों सिख रहत मर्यादा ते पहरा देण दवाउण जोगा ही कर लो, इन्हां दे उत्ते कुंडा रखो। और अकाल तख्त साहिब की श्रोमणी गुरुद्वारा प्रबंधक कमेटी की यह जिम्मेवारी बनती, पर इत्थे तां श्रोमणी गुरुद्वारा प्रबंधक कमेटी के प्रधान जथेदार गोबिंद सिंह लौंगोवाल दीआं वीडियोज़ आ गईयां जदों वो ईसाइयां दे प्रोग्रामां 'च हाज़रियां भरदे फिरदे। प्रोग्रामां 'च जाना जां किवें जाना, इहदे उत्ते अकाल तख्त साहिब तो स्पष्टता होनी चाहिए। ਇਹ ਤਾਂ ਸਿੱਖਾਂ ਦਾ ਹਿੰਦੂਕਰਨ ਕਰਨ ਜਾਂ ਸਿੱਖਾਂ ਤੋਂ ਸਿੱਖੀ ਛਡਵਾਉਣ ਦੇ ਪ੍ਰੋਜੈਕਟ ਨੂੰ ਲਾਭ ਦੇਣ ਵਾਲੀ ਗੱਲ ਹੈ। ਜਿਹੜਾ ਕੰਮ ਕਰਨ ਦੇ ਨਾਲ ਸਿੱਖਾਂ ਦੇ ਹਿੱਤਾਂ ਨੂੰ ਸੱਟ ਵੱਜਦੀ ਹੋਵੇ, ਉਹ ਕੰਮ ਕਿਉਂ ਕਰਨਾ? ਤੇ ਇਸ ਵੇਲੇ ਸਾਡੇ ਉੱਤੇ ਚਾਰੇ ਪਾਸਿਓਂ ਅਟੈਕ ਹੋ ਰਿਹਾ, ਸਾਡੀ ਹੋਂਦ ਹਸਤੀ ਬਹੁਤ ਭਾਰੀ ਦਬਾਅ ਹੇਠ ਹੈ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਨੂੰ ਕੇਸਾ ਭਰੀ ਹਿੰਦੂ ਬਣਾਉਣ ਵਾਲਾ ਮਾਹੌਲ ਜਿਹੜਾ ਹੈ ਉਹ ਤਿਆਰ ਕਰਨਾ ਸ਼ੁਰੂ ਕੀਤਾ ਹੋਇਆ। ਆ ਜਿਹੜੇ ਮਗਰ ਅੱਜ ਜਦੋਂ ਫੋਟੋ ਦੇਖਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਗਰ ਕਈ ਪੱਗਾਂ ਦਾੜੇ ਵਾਲੇ ਪਿੱਛੇ ਦੂਰ ਤੱਕ ਖੜੇ ਦਿਖਦੇ, ਔਰ ਮੈਨੂੰ ਇਹਨਾਂ ਵਿੱਚੋਂ ਸਾਰਿਆਂ ਚੋਂ ਹੀ ਅਮਰਜੀਤ ਸਿੰਘ ਚਾਵਲਾ ਫੈਡਰੇਸ਼ਨ ਆਗੂ ਜਿਹੜੇ ਰਹੇ ਨੇ, ਉਹਨਾਂ ਦੇ ਭਤੀਜੇ ਵਰਗੇ ਦਿਖਦੇ ਆ, ਜਿਵੇਂ ਉਹ ਹਰਮਨਪ੍ਰੀਤ ਸਿੰਘ ਚਾਵਲਾ ਛਾਲ ਮਾਰ ਗਿਆ ਬੀਜੇਪੀ 'ਚ ਤੇ ਉਹਨੂੰ ਕੋਈ ਇਸ ਗੱਲ 'ਚ ਝਿਜਕ ਨਹੀਂ ਆਈ। ਉਹਨੇ ਇਹਨਾਂ ਵਿੱਚੋਂ ਜਿਹਨੂੰ ਮਰਜ਼ੀ ਕੱਲ ਨੂੰ ਬੀਜੇਪੀ 'ਚ ਜਾਣਾ ਪੈ ਜਾਵੇ ਕੋਈ ਝਿਜਕ ਨਹੀਂ ਆਈ। ਜਿਹੜੀ ਐਜੀਟੇਸ਼ਨ ਨਾਲ ਜਿਹੜੀ ਹੱਡ ਸੀ, ਜਿਹੜੀ ਰੋਕ ਸੀ ਸਿੱਖ ਰਹਿਤ ਮਰਿਆਦਾ ਨੇ, ਜਿਹੜੀ ਰਾਮਕਾਰ ਲక్ష్మణ ਰੇਖਾ ਕੀਤੀ ਸੀ ਕਿ ਕ੍ਰੋਸ ਨਹੀਂ ਕਰਨਾ, ਉਹਨੂੰ ਇਹ ਬੜੀ ਮੈਂ ਇੱਕ ਗੱਲ ਤੇ ਹੋਰ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਪ੍ਰਧਾਨ ਦੇ ਬਾਰੇ ਚਰਚਾ ਚੱਲਦੀ ਰਹਿੰਦੀ ਆ ਕਿ ਉਹਨੇ ਅੰਮ੍ਰਿਤ ਛਕਿਆ ਹੋਇਆ, ਅੰਮ੍ਰਿਤਪਾਨ ਕੀਤਾ ਹੋਇਆ, ਖੰਡੇ ਬਾਟੇ ਦਾ ਭਾਰ ਨਹੀਂ ਆ ਬਹੁਤ ਲਈ ਹੋਈ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਅੰਮ੍ਰਿਤਧਾਰੀ ਗੁਰਸਿੱਖ ਪਿਆਰੇ ਨੇ, ਬੜੀ ਚੰਗੀ ਗੱਲ ਹੈ, ਬਹੁਤ ਖੂਬਸੂਰਤ ਗੱਲ ਹੈ, ਚੰਗੀ ਗੱਲ ਹੈ, ਤਾਂ ਫਿਰ ਉਹਨਾਂ ਦੇ ਉੱਤੇ ਇਹ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਬਣਦੀ ਆ ਕਿ ਉਹ ਹਿੰਦੂ ਭਾਈਚਾਰੇ ਨੂੰ, ਬੀਜੇਪੀ ਨੂੰ ਜਾਂ ਹੋਰ ਲੋਕਾਂ ਨੂੰ ਇਸ ਗੱਲ ਲਈ ਕਹਿਣ ਕਿ ਦੇਖੋ ਜੀ ਸਾਡੇ ਧਰਮ ਦੀ ਮਰਿਆਦਾ ਜਿੱਥੇ ਤੱਕ ਸਾਨੂੰ ਖੁੱਲ੍ਹ ਦਿੰਦੀ ਆ ਅਸੀਂ ਓਨਾ ਹੀ ਕਰੀਏ। ਤੇ ਜੇ ਭਾਰਤ ਵਿੱਚ ਰਹਿ ਕੇ ਸਿੱਖਾਂ ਤੋਂ ਪਹਿਲਾਂ ਉਹਨਾਂ ਦਾ ਧਰਮ ਖੋਇਆ ਜਾਣਾ ਫਿਰ ਹੀ ਕੋਈ ਉਹਨਾਂ ਨੂੰ ਮਿਲਣੀ ਆ ਗੱਲ, ਤਾਂ ਫਿਰ ਤਾਂ ਖਾਲਿਸਤਾਨ ਵਾਲੇ ਸਿੱਖ ਜਿਹੜੇ ਨੇ, ਖਾਲਿਸਤਾਨ ਦੀ ਗੱਲ ਚੱਲਦੀ ਹੈ, ਠੀਕ ਚੱਲਦੀ ਹੈ। ਤੇ ਜੇਕਰ ਸਾਰੇ ਜਿਹੜੇ ਸਿੱਖਾਂ ਦੇ ਸਿਆਸੀ ਲੀਡਰ ਨੇ ਇਹ ਕਿਤੇ ਸਟੈਂਡ ਲੈ ਜਾਣ ਤਾਂ ਇਹ ਗੱਲ ਹੈ ਕਿ ਜਦੋਂ ਉਹਨਾਂ ਨੂੰ ਲੱਗੇਗਾ ਇੰਡੀਆ ਨੂੰ ਕਿ ਨਹੀਂ ਤਾਂ ਸਾਰੇ ਖਾਲਿਸਤਾਨ ਵਾਲੇ ਪਾਸੇ ਭੁਗਤਣਗੇ, ਤਾਂ ਇਹਨਾਂ ਨੂੰ ਆਪ ਕਹਿਣਗੇ ਕੋਈ ਇਹੋ ਜਿਹਾ ਕੰਮ ਨਾ ਕਰੋ ਜੀ ਜਿਹਦੇ ਨਾਲ ਤੁਹਾਡੇ ਭਾਈਚਾਰੇ ਨੂੰ ਤਕਲੀਫ ਹੁੰਦੀ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਸੱਚਾ ਹਿੰਦੂ ਜਿਹੜਾ ਹੈ ਉਹ ਇਸ ਗੱਲੋਂ ਇਤਰਾਜ਼ ਕਰੇਗਾ, ਗੁੱਸਾ ਕਰੇਗਾ ਕਿ ਸਾਡੇ ਮੰਦਰਾਂ 'ਚ ਕਿਉਂ ਨਹੀਂ ਆਉਂਦੇ, ਕਿਉਂਕਿ ਕਹੇਗਾ ਕਿ ਸਾਡੇ ਆਓ, ਜਦੋਂ ਉਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਦੇ ਤਾਂ ਬਾਅਦ ਵਿੱਚ ਕਲੇਸ਼ ਪੈਂਦਾ। ਚੰਗਾ ਹਿੰਦੂ ਤਾਂ ਇਹੀ ਕਹੇਗਾ ਕਿ ਨਹੀਂ ਭਾਈ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਔਰ ਸਮਝੋ ਗੱਲ, ਹਜ਼ੂਰ ਸਾਹਿਬ ਦੀ ਗੱਲ ਆ। ਕੋਈ ਪਰਿਵਾਰ ਇੱਧਰੋਂ ਉੱਥੇ ਗਿਆ ਤੇ ਕਈ ਤਰ੍ਹਾਂ ਦੇ ਬੰਦੇ ਹੁੰਦੇ ਆ, ਉਹ ਮਹਾਂਪ੍ਰਸ਼ਾਦ ਜਿਹਨੂੰ ਕਹਿੰਦੇ ਆ ਜਾਂ ਮੀਟ ਕਹਿ ਦਿੰਦੇ ਆ, ਉਹ ਛਕਣ ਵਾਲਾ ਸੀ। ਸਾਡੇ ਕਈ ਭਰਾ ਨਹੀਂ ਛਕਦੇ ਪਰ ਬਹੁਤ ਛਕਦੇ ਵੀ। ਔਰ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਇਹਦੇ ਬਾਰੇ ਮਰਿਆਦਾ ਦੀ ਗੱਲ ਕਰੀਏ ਤਾਂ ਉੱਥੇ ਦਰਜ ਵੀ ਆ ਵੀ ਜਿਹੜਾ ਕੁੱਠਾ ਹੈ
ਉਹ ਨਹੀਂ, ਜਿਹੜਾ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਵੀ ਉਹ ਨਹੀਂ ਖਾਣਾ। ਖੈਰ ਜਦੋਂ ਉਹ ਹੋਟਲ 'ਚ ਗਏ ਤੇ ਉਹ ਜਿਹੜਾ ਹੋਟਲ ਦਾ ਵੇਟਰ ਸੀ ਉਹ ਆਇਆ, ਕੋਲੇ ਪਾਣੀ ਦਾ ਗਲਾਸ ਜਿਵੇਂ ਆਮ ਦੇ ਕੇ ਉਹਨੇ ਕਿਹਾ ਕਿ ਹਾਂਜੀ ਦੱਸੋ। ਉਹਨਾਂ ਨੇ ਆਰਡਰ ਕੀਤਾ ਕਿ ਅਸੀਂ ਮੀਟ ਖਾਣਾ। ਤੇ ਮੀਟ ਤਾਂ ਕੀ ਆਉਣਾ ਸੀ, 2-3 ਮਿੰਟ ਬਾਅਦ ਉਹ ਦੇਖਿਆ ਵੀ ਉਹ ਜਿਹੜਾ ਆਰਡਰ ਲੈ ਕੇ ਗਿਆ ਸੀ ਉਹ ਮਾਲਕ ਜਿੱਥੇ ਬੈਠਾ ਸੀ ਉਹਦੇ ਕੋਲੇ ਚਲੇ ਗਿਆ, ਤੇ ਉਹ ਜਿਹੜਾ ਮਾਲਕ ਸੀ ਉਹ ਉਹਨਾਂ ਕੋਲ ਆ ਗਿਆ ਤੇ ਕਹਿੰਦਾ ਵੀ ਹੱਥ ਜੋੜ ਕੇ ਵੀ ਬੱਚਿਓ ਵੀ ਤੁਸੀਂ ਇੱਥੇ ਨਹੀਂ ਖਾ ਸਕਦੇ, ਤੁਸੀਂ ਇੱਥੇ ਅਸੀਂ ਇੱਥੇ ਹਲਾਲ ਮੀਟ, ਇਹ ਉੱਪਰ ਲਿਖਿਆ ਹੋਇਆ ਸਾਡਾ, ਤਾਂ ਅਸੀਂ ਹਲਾਲ ਮੀਟ ਵਰਤਦੇ ਹਾਂ, ਤੇ ਤੁਸੀਂ ਕਿਤੋਂ ਹੋਰ ਛਕ ਲਓ। ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਇੱਥੇ ਧਾਰਮਿਕ ਸਥਾਨ ਤੇ ਆਏ ਹੋ ਹਜ਼ੂਰ ਸਾਹਿਬ, ਤੁਸੀਂ ਨਾ ਹੀ ਛਕੋ। ਹੁਣ ਇੱਕ ਪਾਸੇ ਮੁਸਲਮਾਨ ਹੈ ਜਿਹਨੂੰ ਲੱਗਦਾ ਹੈ ਕਿ ਮੈਨੂੰ ਇਹਨਾਂ ਦਾ ਧਰਮ ਨਹੀਂ ਭੰਗ ਕਰਨਾ ਚਾਹੀਦਾ ਔਰ ਮੈਂ ਵੀ ਆਪਦਾ ਧਰਮ ਬਚਾਵਾਂ, ਕਿਉਂਕਿ ਕਿਸੇ ਦੇ ਈਮਾਨ ਨੂੰ ਖਰਾਬ ਕਰਨਾ ਗਲਤ ਹੈ। ਔਰ ਉਹਨੇ ਅਗਲੀ ਮੱਤ ਵੀ ਦਿੱਤੀ, ਤੁਸੀਂ ਧਾਰਮਿਕ ਸਥਾਨ ਤੇ ਆਏ ਹੋ, ਜੇ ਨਾ ਹੀ ਛਕੋ ਤਾਂ ਚੰਗੀ ਗੱਲ, ਸਾਦਾ ਭੋਜਨ ਛਕੋ। ਤੇ ਇੱਕ ਪਾਸੇ ਇਹੋ ਜਿਹੇ ਲੋਕ ਨੇ, ਇਹੋ ਜਿਹੇ ਹਿੰਦੂਆਂ 'ਚ ਵੀ ਹੋਣਗੇ ਜਿਹੜੇ ਕਹਿਣਗੇ ਕਿ ਨਹੀਂ ਭਾਈ, ਕਿਉਂਕਿ ਬੀਜ ਨਾਸ ਕਿਸੇ ਚੀਜ਼ ਦਾ ਨਹੀਂ। ਤੇ ਇਵੇਂ ਹੀ ਜਿਹੜੇ ਸਾਰੇ ਹਿੰਦੂ ਭਾਈਚਾਰੇ ਦੇ ਚੰਗੇ ਲੋਕ ਹੋਣਗੇ ਉਹ ਕਹਿਣਗੇ, ਔਰ ਜੇ ਸਾਰੇ ਇੰਨੇ ਮਾੜੇ ਨੇ ਕਿ ਸਿੱਖਾਂ ਦੀ ਸਿੱਖੀ ਖੋਹੋ ਜੀ, ਪਹਿਲਾਂ ਇਹਨਾਂ ਦੇ ਧਰਮ ਦੀ ਮਰਿਆਦਾ ਕੀ ਕਹਿੰਦੀ, ਅਸੀਂ ਕੀ ਲੈਣਾ, ਇਹਨਾਂ ਦੇ ਲਾਲ ਚੁੰਨੀਆਂ ਪਾ ਕੇ ਤਿਲਕ ਲਵਾ ਕੇ ਹਵਨ ਕਰਾਓ, ਇਹਨਾਂ ਨੂੰ ਜਗਰਾਤਿਆਂ 'ਚ ਬਿਠਾਓ, ਫੇਰ ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ ਗੱਲ। ਤਾਂ ਫਿਰ ਇਹ ਜਿਹੜੀ ਹਿੰਦੂ ਸਿੱਖ ਏਕਤਾ ਨਹੀਂ, ਇਹ ਸਿੱਖਾਂ ਦਾ ਧਰਮ ਖੋਹ ਲੈਣ ਦੀ ਕਵਾਇਦ ਹੈ। ਔਰ ਕੇਸਾਧਾਰੀ ਹਿੰਦੂ ਬਣਾਉਣ ਵਾਲੇ ਪਾਸੇ ਤੁਰੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ, ਬਾਦਲ ਸੈਨਾ ਨੂੰ, ਯਾਨੀ ਹਰਪ੍ਰੀਤ ਸਿੰਘ ਦਾ ਫਰਜ਼ ਬਣਦਾ ਕਿ ਰੋਕਣ। ਆ ਜਿਹੜਾ ਅੱਜ ਅਮਰਜੀਤ ਸਿੰਘ ਚਾਵਲੇ ਦਾ ਭਤੀਜਾ ਹੈ, ਇਹ ਇਸ ਕਰਕੇ ਨਹੀਂ ਗਿਆ ਹੈਗਾ ਕਿ ਉਹਨੂੰ ਜਦੋਂ ਮਾਹੌਲ ਹੀ ਘਰ 'ਚੋਂ ਮਿਲਿਆ, ਜਦੋਂ ਉਹ ਦੇਖਦਾ ਕਿ ਅਮਰਜੀਤ ਸਿੰਘ ਚਾਵਲਾ ਖੁਦ ਇਹ ਕੰਮ ਕਰਦੇ ਫਿਰਦੇ ਤੇ ਮੈਨੂੰ ਉੱਥੇ ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾਉਣ ਨੂੰ ਕੀ ਹੋਣ ਲੱਗੀ। ਸੋ ਇਹ ਜਿਹੜਾ ਸਾਡੇ ਧਾਰਮਿਕ ਅਤੇ ਸਮਾਜਿਕ ਨੇੜਤਾਵਾਂ ਨੇ, ਇਹ ਸਾਨੂੰ ਲੈ ਬਹਿਣਗੀਆਂ। ਗਿਆਨੀ ਹਰਪ੍ਰੀਤ ਸਿੰਘ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖੀ ਦੀ, ਸਿੱਖ ਮਰਿਆਦਾ ਦੀ ਜਿਹੜੀ ਪਹਿਰੇਦਾਰੀ ਕਰਨ, ਔਰ ਜਿਹੜੇ ਲੋਕ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਕਰਾਉਂਦੇ ਆ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਉਹ ਨੱਥ ਪਾਉਣ। ਤੇ ਜਿੱਥੋਂ ਤੱਕ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਗੱਲ ਆ, ਉਹ ਆਪਦੇ ਸਵਾਰਥਾਂ ਲਈ ਗਧੇ ਨੂੰ ਬਾਪ ਕਹਿ ਸਕਦੇ, ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਆਪਾਂ ਨੂੰ ਸਭ ਨੂੰ ਚੇਤਾ ਹੈ ਕਿ ਜਿਹੜਾ ਗੁਰਮੀਤ ਰਾਮ ਰਹੀਮ ਨਾਂ ਦਾ ਡੇਰਾ ਸਰਸਾ ਦਾ ਮੁਖੀ ਸੀ, ਉਹਦੇ ਨਾਲ ਕਿੰਨੀ ਨੇੜਤਾ ਬਣਾਈ। ਹੁਣ ਉਹ ਸਨਾਰੀਆ ਜੇਲ੍ਹ 'ਚ ਬੰਦ ਵਾ ਤੇ ਲੋਕ ਇੱਥੇ ਅੱਜ, ਕਿਉਂਕਿ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ, ਜਿਹੜਾ ਉਹਨੇ ਰਣਜੀਤ ਸਿੰਘ ਨਾਂ ਦਾ ਇੱਕ ਮੈਨੇਜਰ ਦਾ ਕਤਲ ਕਰਵਾਤਾ ਸੀ, ਕਿਉਂਕਿ ਜਿਹੜੀਆਂ ਚਿੱਠੀਆਂ ਨੇ ਸਜ਼ਾ ਕਰਾਈ ਆ ਨਾ ਉਹਨੂੰ, ਜਿਹੜੀਆਂ ਸਾਧਵੀਆਂ ਦੀਆਂ ਚਿੱਠੀਆਂ ਸੀ ਜਿਹਦੇ ਵਿੱਚ ਰੇਪ ਹੋਣ ਬਾਰੇ ਲਿਖਿਆ ਸੀ, ਇਹਨੂੰ ਡੇਰਾ ਸਰਸਾ ਦੇ ਮੁਖੀ ਨੂੰ ਸ਼ੱਕ ਸੀਗਾ ਕਿ ਉਹ ਜਿਹੜਾ ਰਣਜੀਤ ਸਿੰਘ ਮੈਨੇਜਰ ਆ ਵੀ ਉਹਦੇ ਕਰਕੇ ਇਹ ਚਿੱਠੀਆਂ ਜਿਹੜੀਆਂ ਨੇ ਉਹਨੇ ਇਹ ਲਿਖੀਆਂ ਲਿਖਵਾਈਆਂ ਨੇ। ਉਹ ਰਣਜੀਤ ਸਿੰਘ ਦਾ ਮਰਡਰ, ਕਤਲ ਕਰਾਇਆ ਸੀ, ਉਸ ਕਤਲ ਦੇ ਵਿੱਚ ਅੱਜ ਉਹਨੂੰ ਦੋਸ਼ੀ ਗਰਦਾਨਿਆ ਗਿਆ। ਤੇ ਜਿਹੜੇ ਹਕੂਮਤੀ ਸਿਸਟਮ ਨੇ ਉਹਨੂੰ ਸਿੱਖਾਂ ਦੇ ਮਾਮਲੇ 'ਚ ਸਾਫ਼ ਤੌਰ ਦੇ ਉੱਤੇ ਬਚਾ ਕੇ ਰੱਖਿਆ, ਉਹਨੂੰ ਪਹਿਲਾਂ ਰੇਪ ਦੇ ਕੇਸਾਂ 'ਚ, ਬਲਾਤਕਾਰ ਦੇ ਦੋਸ਼ਾਂ 'ਚ, ਤੇ ਹੁਣ ਕਤਲ ਦੇ ਦੋਸ਼ਾਂ 'ਚ ਸਜ਼ਾ ਜਿਹੜੀ ਹੈਗੀ ਆ ਉਹ ਹੋਣ ਜਾ ਰਹੀ ਹੈ। ਪਹਿਲਾਂ ਉਹਨੂੰ 20-20 ਸਾਲ ਹੋਈ ਆ ਉਹ 'ਚ ਰੇਪ 'ਚ। ਤੇ ਜਿਹੜੇ ਸਿਸਟਮ ਨੇ ਉਹਨੂੰ ਸਿੱਖਾਂ ਦੇ ਮਾਮਲੇ 'ਚ ਕੁਝ ਨਹੀਂ ਹੋਣ ਦਿੱਤਾ ਤੇ ਸਿੱਖਾਂ ਨੂੰ ਜਲੀਲ ਕਰਨ ਦੀ ਪੂਰੀ ਖੁੱਲ੍ਹ ਰੱਖੀ ਹੈ, ਤੇ ਉਦੋਂ ਬਾਦਲ ਦਲ, ਬਾਦਲ ਸੈਨਾ ਪੂਰੀ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ ਹੈ। ਅੱਜ ਉਹੀ ਸਿਸਟਮ ਜਿਹੜਾ ਹੈਗਾ ਉਸ ਡੇਰਾ ਸਰਸਾ ਦੇ ਮੁਖੀ ਨੂੰ ਜਲੀਲ ਕਰ ਰਿਹਾ, ਤੇ ਬਾਦਲ ਪਰਿਵਾਰ ਨੂੰ ਇਹਦਾ ਸਦਮਾ ਹੋਏਗਾ ਹੀ, ਕਿਉਂਕਿ ਵੋਟ ਬੈਂਕ ਜਿਹੜਾ ਹੱਥੋਂ ਨਿਕਲ ਗਿਆ। ਤੇ ਅੱਜ ਚਾਰੇ ਪਾਸੇ ਉਹਦੇ ਬਾਰੇ ਚਰਚਾ ਹੋ ਰਹੀ ਹੈ ਕਿ ਡੇਰਾ ਸਰਸਾ ਦਾ ਜਿਹੜਾ ਮੁਖੀ ਹੈ ਉਹ ਫੇਰ ਸਜ਼ਾ ਹੋਣ ਜਾ ਰਹੀ ਹੈ। ਸੋ ਡੇਰਾ ਸਰਸਾ ਹੋਵੇ, ਡੇਰਾ ਭਨਿਆਰਾ ਹੋਵੇ, ਡੇਰਾ ਨਰਕਧਾਰੀਆਂ ਦਾ ਹੋਵੇ, ਜਾਂ ਸਿੱਖੀ ਦੇ ਕੋਈ ਹੋਰ ਦੁਸ਼ਮਣ ਹੋਣ, ਬੇਸ਼ੱਕ RSS ਹੋਵੇ, ਜਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦੀ ਗੱਲ ਹੋਵੇ, ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ। ਪਰ ਅਕਾਲ ਤਖਤ ਦੇ ਜਥੇਦਾਰ ਨੇ ਇਤਿਹਾਸ ਵਿੱਚ ਕੀ ਲਿਖਾਉਣਾ ਹੈ, ਇਹ ਉਹਦੇ ਆਪ ਦੇ ਹੱਥ ਵਿੱਚ ਹੈ। ਕੀ ਲਿਖਾਉਣਾ ਉਹਨਾਂ ਨੇ? ਇਹ ਲਿਖਾਉਣਾ ਕਿ ਜਦੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੀ, ਬੇਸ਼ੱਕ ਇਹ ਗੱਲ ਵੀ ਹੈ ਕਿ ਚੱਬੇ 'ਚ ਸਰਬੱਤ ਖਾਲਸਾ ਨੇ ਇਸ
ਭਾਈ ਜਗਤਾਰ ਸਿੰਘ ਹਵਾਰਾ ਨੂੰ, ਭਾਈ ਧਿਆਨ ਸਿੰਘ ਮੰਡ ਨੂੰ ਤੇ ਹੋਰ ਜਿਹੜੇ ਜਥੇਦਾਰ ਉੱਥੇ ਥਾਪੇ ਗਏ। ਪਰ ਚਲੋ ਜਿਹੜਾ ਚੱਲ ਰਿਹਾ ਇਤਿਹਾਸ ਆ, ਜੇ ਉਹਦੇ ਤੇ ਮਾਰੀਏ ਨਜ਼ਰ ਤਾਂ ਇਹ ਵੀ ਹੋ ਸਕਦਾ ਕਿ ਇਤਿਹਾਸ ਵਿੱਚ ਇਹ ਲਿਖਿਆ ਜਾਵੇ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੀ, ਉਹਨਾਂ ਨੇ ਪੰਥਕ ਹਿੱਤਾਂ ਦੀ ਡਟ ਕੇ ਪਹਿਰੇਦਾਰੀ ਕੀਤੀ ਤੇ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦਿਵਾਉਣ ਲਈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਾਹਰੀ ਪਾਈ ਰੱਖਿਆ। ਪਰ ਲੱਗਦਾ ਨਹੀਂ ਉਹ ਇਤਿਹਾਸ ਦੇ ਵਿੱਚ ਉਹ ਆਪਦਾ ਥਾਂ ਕਿਹੋ ਜਿਹਾ ਬਣਾਉਣਗੇ, ਇਹ ਤਾਂ ਉਹਨਾਂ ਦੇ ਹੱਥ ਆ। ਪਰ ਅਸੀਂ ਇਹ ਗੱਲ ਜ਼ਰੂਰ ਉਹਨਾਂ ਨੂੰ ਸੁਚੇਤ ਕਰਨੀ ਚਾਹੁੰਦੇ ਹਾਂ ਇਸ ਪ੍ਰੋਗਰਾਮ ਰਾਹੀਂ ਕਿ ਤੁਹਾਡੇ ਉੱਤੇ ਸਾਰੇ ਸੰਸਾਰ ਦੀ ਅੱਖ ਆ ਤੇ ਇਹ ਜਿਹੜਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦਾ ਪ੍ਰੋਜੈਕਟ ਚੱਲ ਰਿਹਾ, ਜਿਹਦੇ ਚ ਬਾਦਲ ਦਲ ਪੂਰਾ ਸਰਗਰਮੀ ਨਾਲ ਭੂਮਿਕਾ ਨਿਭਾ ਰਿਹਾ, ਉਹਦੇ ਉੱਤੇ ਆਪਦਾ ਧਿਆਨ ਦੇਵੋ। ਕਿਉਂਕਿ ਇਹ ਜਿਹੜੇ ਡਰਾਮੇ ਕਰਕੇ ਵੀ ਚਲੋ ਜੀ ਲਖੀਮਪੁਰ ਖੀਰੀ ਚਲੇ ਗਏ, ਆ ਜੀ ਉਹ ਹੋ ਗਿਆ, ਇਹਨਾਂ ਗੱਲਾਂ ਨਾਲ ਨਹੀਂ ਕੋਈ ਗੱਲ ਬਣਨੀ। ਤੋ ਇਹ ਤਾਂ ਚਲੋ ਪੰਥ ਦੇਖ ਲੂ, ਕਿਉਂਕਿ ਬਰਗਾੜੀ ਵਾਲੀ ਬੇਅਦਬੀ ਤੋਂ ਬਾਅਦ ਬਾਦਲ ਦਲ ਦਾ ਬੁਰਾ ਹੀ ਹਾਲ ਆ। ਪਰ ਇੱਕ ਗੱਲ ਪੱਕੀ ਆ ਕਿ ਜਿਹੜਾ ਸੱਚੋ ਹੀ ਸੱਚ ਨਿਬੜੇ ਵਾਲੀ ਗੱਲ ਆ ਉਹ ਹੋਣੀ ਆ। ਜੇ ਗਿਆਨੀ ਹਰਪ੍ਰੀਤ ਸਿੰਘ ਅੱਜ ਵੀ ਸਮਝ ਲੈਣ ਕਿ ਕਿਉਂਕਿ ਮੈਂ ਇਹ ਗੱਲ ਅੱਗੇ ਵੀ ਕਈ ਵਾਰੀ ਅੱਜ ਫੇਰ ਕਹਿਣਾ ਕਿ ਲੋਕ ਕਹਿੰਦੇ ਹੁੰਦੇ ਸੀ ਸਾਨੂੰ ਕਿ ਗਿਆਨੀ ਹਰਪ੍ਰੀਤ ਸਿੰਘ ਬੜੇ ਪੰਥਕ ਜਜ਼ਬੇ ਵਾਲੇ ਨੇ, ਜੇਕਰ ਬਾਦਲ ਦਲ ਨੇ ਉਹਨਾਂ ਤੋਂ ਧੱਕੇਸ਼ਾਹੀ ਨਾਲ ਕੋਈ ਗਲਤ ਕਰਮ ਕਰਾਉਣਾ ਚਾਹਿਆ ਤਾਂ ਉਹ ਉਹਨੂੰ ਜਿਹੜਾ ਹੈਗਾ ਫੌਰੀ ਤੌਰ ਦੇ ਉੱਤੇ ਜਥੇਦਾਰੀ ਤੋਂ ਜਿਹੜਾ ਹੈਗਾ ਲਾਂਭੇ ਹਟ ਜਾਣਗੇ। ਪਰ ਅਜੇ ਤੱਕ ਤਾਂ ਕੋਈ ਇਹੋ ਜਿਹੀ ਗੱਲ ਲੱਭੀ ਨਹੀਂ। ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ। ਸੋ ਇੱਕ ਜਿਹੜੀ ਜ਼ਰੂਰੀ ਬੇਨਤੀ ਆ ਉਹ ਕਰਕੇ ਆਪਾਂ ਸਮਾਪਤੀ ਕਰਦੇ ਹਾਂ ਕਿ ਸਾਡੀ ਕੌਮ ਦੇ ਹੀਰੋ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਆ ਰਿਹਾ। ਸੋ ਸਮੁੱਚੇ ਸਿੱਖ ਜਗਤ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਧਿਆਨ ਵਿੱਚ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਕਿ ਜੇਕਰ ਵੈਦਿਆ ਵਰਗੇ ਆਉਣੇ ਨੇ ਇਸ ਧਰਤੀ ਤੇ ਤਾਂ ਸਾਨੂੰ ਭਾਈ ਜਿੰਦੇ ਸੁੱਖੇ ਵਰਗੇ ਸੂਰਮੇ ਜਿਹੜੇ ਆ ਉਹ ਜ਼ਰੂਰ ਬਖਸ਼ਿਸ਼ ਕਰਦੇ ਰਹੋ। ਉਹ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਆ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ